ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ। ਉਹਨਾਂ ਦਾ ਕਰਦੇ ਹਾਂ ਪਹਿਲਾਂ ਸਵਾਗਤ ਤੇ ਫਿਰ ਕਰਾਂਗੇ ਖਬਰਾਂ ਤੇ ਚਰਚਾ। ਸ਼ਰਮਾ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਨਜ਼ਰ ਸਾਡੇ ਸਪਾਂਸਰਸ ਦੇ ਉੱਤੇ ਤੇ ਉਹਨਾਂ ਦਾ ਧੰਨਵਾਦ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਾਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਮੀਰੀ ਪੀਰੀ ਸੇਵਾ ਸੁਸਾਇਟੀ ਫਰੈਜ਼ਨੋ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਸ਼ਰਮਾ ਜੀ, ਸ਼ੁਰੂਆਤ ਕਰੀਏ ਖਬਰਾਂ ਦੀ ਰਾਜਪਾਲ ਦੀ ਇੱਕ ਵੱਡੀ ਸਟੇਟਮੈਂਟ ਤੋਂ। ਰਾਜਪਾਲ ਨੇ ਬਹੁਤ ਵੱਡੀ ਗੱਲ ਕਹਿਤੀ ਹੈ। ਉਹ ਕਹਿੰਦੇ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿੱਚ VC 50 ਕਰੋੜ ਰੁਪਏ ਦੇ ਵਿੱਚ ਲੱਗਦਾ ਹੈ। ਇੱਥੇ ਨਹੀਂ ਖੜੇ, ਨਿਸ਼ਾਨੇ ਕੋਈ ਹੋਰ ਵੀ ਬਿੰਨੇ ਨੇ ਜੀ। ਬਿਲਕੁਲ ਪ੍ਰਵੀਨ ਜੀ, ਉਹਨਾਂ ਨੇ ਮਤਲਬ ਕਿ ਅਸਿੱਧੇ ਢੰਗ ਨਾਲ ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਨੂੰ ਕਹੀ ਹੈ, ਪੰਜਾਬ ਸਰਕਾਰ ਨੂੰ ਕਹੀ ਹੈ ਕਿ ਪੰਜਾਬ 'ਚ VC ਕੀ 40 50 ਕਰੋੜ ਰੁਪਈਆ ਲੈ ਕੇ ਲੱਗਦੇ ਨੇ। ਤਰੀਕਾ ਹੁੰਦਾ ਹੈ ਮਤਲਬ ਵੱਡੇ ਬੰਦਿਆਂ ਦਾ, ਲੀਡਰਾਂ ਦਾ, ਮਤਲਬ ਕਿ ਜਿਹੜੇ ਆਪਣੇ ਆਪ ਨੂੰ ਸਿਆਸੀ ਰੰਗਤ 'ਚ ਰੰਗ ਕੇ ਰੱਖਣਾ ਚਾਹੁੰਦੇ ਨੇ, ਉਹਨਾਂ ਦਾ ਤਰੀਕਾ ਹੁੰਦਾ ਕਿ ਗੱਲ ਕਹਿਣੀ ਕਿਵੇਂ। ਇੱਕ ਤਾਂ ਪ੍ਰੈਸ ਕਾਨਫਰੰਸ ਕਰਨਾ ਜੀ, ਪੂਰਾ ਤਾਮਝਾਮ, ਪੂਰਾ ਮਜਬਾ ਲਾ ਕੇ, ਉਹ ਵੀ ਰਾਜਪਾਲ ਦਾ, ਤੇ ਇਹ ਫਿਰ ਆਮੋ ਸਾਹਮਣੇ ਨਹੀਂ ਤਾਂ ਹੋਰ ਕੀ ਹੈ। ਇਹ ਟਕਰਾਅ ਵਾਲੀ ਸਥਿਤੀ ਨਹੀਂ ਪੰਜਾਬ ਸਰਕਾਰ ਨਾਲ ਤਾਂ ਹੋਰ ਕੀ ਹੈ ਜੀ ਕਿ ਰਾਜਪਾਲ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਫਿਕਸ ਕਰ ਸਕਦੇ ਸੀ। ਜਿਵੇਂ ਆਪਾਂ ਕੱਲ ਗੱਲ ਕਰ ਰਹੇ ਸੀ ਕਿ ਮੁੱਖ ਮੰਤਰੀ ਨੂੰ ਕੋਈ ਭਰਮ ਭੁਲੇਖੇ ਸੀ, ਰਾਜਪਾਲ ਕੋਲ ਜਾ ਸਕਦੇ ਸੀ ਤੇ ਉਸੇ ਤਰ੍ਹਾਂ ਰਾਜਪਾਲ ਬੁਲਾ ਵੀ ਸਕਦੇ ਸੀ। ਤੇ ਇਹ ਪ੍ਰੈਸ ਕਾਨਫਰੰਸ ਕਰਕੇ ਤੁਸੀਂ ਜਿਹੜੀ ਗੱਲ ਮੀਡੀਆ 'ਚ ਲੈ ਕੇ ਆ ਰਹੇ ਹੋ, ਤੁਸੀਂ ਆਪ ਜਨਤਾ 'ਚ ਲੈ ਕੇ ਆ ਰਹੇ ਹੋ, ਉਹਦਾ ਮਤਲਬ ਤੁਸੀਂ ਇਹ ਦੱਸਣਾ ਚਾਹੁੰਦੇ ਹੋ ਦੋਵੇਂ ਪਾਸਿਓਂ ਕਿ ਮੈਂ ਵੱਡਾ ਤੇ ਉਹ ਕਹਿੰਦਾ ਮੈਂ ਵੱਡਾ। ਸੋ ਇਸ ਲਈ ਇਹ ਜਿਹੜੀ ਹੋਂਦ ਦੀ ਲੜਾਈ ਆ ਉਹ ਸੂਬੇ ਲਈ ਨੁਕਸਾਨਦੇਹ ਆ। ਪਰ ਜਦੋਂ ਮੇਜ਼ ਲਾ ਲਿਆ, ਪ੍ਰੈਸ ਕਾਨਫਰੰਸ ਸ਼ੁਰੂ ਕਰ ਲਈ, ਉੱਥੇ ਜਿਹੜੀ ਗੱਲ ਰਾਜਪਾਲ ਨੇ ਕਹੀ ਉਹ ਪੰਜਾਬ ਸਰਕਾਰ ਨੂੰ ਭ੍ਰਸ਼ਟ ਸਰਕਾਰ ਕਹਿਣ ਵਰਗੀ ਗੱਲ ਸੀ ਜੀ। ਮੈਂ ਇਸ ਗੱਲ ਦੇ ਵਿੱਚ ਮਤਲਬ ਕਿ ਰੱਤਾ ਵੀ ਮਤਲਬ ਕਿ ਇਹ ਨਹੀਂ ਸਹਿਮਤ ਹੈਗਾ ਰਾਜਪਾਲ ਦੀ ਇਸ ਟਿੱਪਣੀ ਨਾਲ, ਜਾਂ ਮੈਂ ਨਹੀਂ ਇਹ ਗੱਲ ਮਹਿਸੂਸ ਕਰਦਾ ਕਿ ਹਾਂ, ਚਾਹੇ ਉਹ ਬਾਬਾ ਫਰੀਦ ਯੂਨੀਵਰਸਿਟੀ ਦਾ VC ਹਟਾਇਆ ਹੋਵੇ ਤੇ ਚਾਹੇ ਨਵਾਂ ਲਾਇਆ ਹੋਵੇ, ਚਾਹੇ ਇੱਥੇ ਮਤਲਬ ਕਿ ਨਿਯੁਕਤੀ ਹੋਈ ਹੋਵੇ ਲੁਧਿਆਣਾ ਯੂਨੀਵਰਸਿਟੀ 'ਚ, ਮੈਨੂੰ ਨਹੀਂ ਲੱਗਦਾ ਕਿ ਹਾਂ ਪੰਜਾਬ ਦੇ ਮੁੱਖ ਮੰਤਰੀ ਨੇ ਜਾਂ ਕਿਸੇ ਨੇ ਕੋਈ ਰਿਸ਼ਵਤ ਲਈ ਆ। ਪਰ ਰਾਜਪਾਲ ਦਾ ਜਿਸ ਹਵਾਲੇ ਨਾਲ ਉਹਨਾਂ ਨੇ ਪੱਖ ਰੱਖਿਆ, ਉਹਦਾ ਕੀ ਭਾਵ ਆ ਪ੍ਰਵੀਨ ਜੀ? ਰਾਜਪਾਲ ਹੋਰੀ ਕਹਿੰਦੇ ਮੈਂ 4 ਸਾਲ ਰਾਜਪਾਲ ਰਿਹਾ ਤਾਮਿਲਨਾਡੂ ਦਾ ਜੀ, ਤੇ ਤਾਮਿਲਨਾਡੂ ਦੇ ਵਿੱਚ 40 50 ਕਰੋੜ ਦੇ ਵਿੱਚ VC ਲੱਗਦੇ ਸੀ। ਠੀਕ ਹੈ। ਕਹਿੰਦੇ ਉੱਥੇ 27 ਯੂਨੀਵਰਸਿਟੀਆਂ ਦਾ VC ਰਿਹਾ, ਮੈਂ ਉੱਥੇ ਸਿਸਟਮ ਸੁਧਾਰ ਕੇ ਆਇਆ, ਮੈਨੂੰ ਪਤਾ ਸਿਸਟਮ ਕਿਵੇਂ ਸੁਧਾਰਨਾ, ਤੁਹਾਡੇ ਵੀ ਸੁਧਾਰੂੰਗਾ ਕਹਿੰਦੇ। ਤੇ ਇਹਦਾ ਮਤਲਬ ਉਹਨਾਂ ਨੇ ਕੀ ਕਿਹਾ ਕਿ ਤੁਸੀਂ ਵੀ VC ਐਵੇਂ ਲਾ ਰਹੇ ਹੋ। 40 ਤੋਂ 50 ਕਰੋੜ ਦੀ ਉਦਾਹਰਨ ਪੰਜਾਬ 'ਚ ਦੇਣ ਦੀ ਕੀ ਲੋੜ ਪਈ ਰਾਜਪਾਲ ਨੂੰ ਜੀ? ਮਾਮਲਾ ਤਾਂ ਅਧਿਕਾਰ ਦਾ ਸੀ ਨਾ ਤੁਹਾਡਾ ਕਿ ਹਾਂ ਭਾਈ ਮੇਰੇ ਤੋਂ ਬਿਨਾਂ ਪੁੱਛੇ ਲਾ ਲਿਆ, ਮੇਰੇ ਕੋਲ ਪੈਨਲ ਨਹੀਂ ਭੇਜਿਆ, ਇੱਕੋ ਨਾਂ ਭੇਜਿਆ, ਤੇ ਉਸ ਨਾਂ ਦੇ ਵਿੱਚ 40 50 ਕਰੋੜ ਰੁਪਈਆ ਲਿਆਉਣ ਦੀ ਕੀ ਲੋੜ ਪਈ ਰਾਜਪਾਲ ਨੂੰ? ਇਹਦਾ ਮਤਲਬ ਰਾਜਪਾਲ ਨੇ ਭਗਵੰਤ ਮਾਨ ਨੂੰ ਕਿਹਾ ਜੀ ਕਿ ਤੁਹਾਡੀ ਸਰਕਾਰ ਜਾਂ ਤੁਹਾਡੇ ਅਧਿਕਾਰੀ ਜਾਂ ਤੁਹਾਡੀ ਮੈਨੇਜਮੈਂਟ ਕਮੇਟੀ ਜਾਂ ਤੈਅ ਕਰਨ ਵਾਲੀ ਟੀਮ ਤੁਹਾਡੀ 40 ਤੋਂ 50 ਕਰੋੜ ਰੁਪਏ ਲੈਂਦੀ ਹੈ। ਇਹ ਰਿਸ਼ਵਤਖੋਰੀ ਸਰਕਾਰ ਨਹੀਂ ਕਹਿਣਾ ਤਾਂ ਹੋਰ ਕਹਿਣਾ ਕੀ ਹੁੰਦਾ? ਹੋਰ ਲੀਡਰਾਂ ਨੇ ਕਿਵੇਂ ਕਹਿਣਾ ਹੁੰਦਾ? ਹੋਰ ਦਿੱਲੀ ਦੇ ਆਕਾਵਾਂ ਨੇ ਆਪਣੇ ਇਸ਼ਾਰੇ ਤੇ ਕੀ ਕਹਾਉਣਾ ਹੁੰਦਾ? ਇਹਦਾ ਮਤਲਬ ਇਹ ਕਿਹਾ ਗਿਆ। ਇਸ ਤੋਂ ਇਹ ਪਹਿਲੂ ਸਮਝਣ ਦੀ ਲੋੜ ਹੈ ਕਿ ਰਾਜਪਾਲ ਹੋਰਾਂ ਨੇ ਫਿਰ ਉਹਨਾਂ ਨੇ ਨਿਸ਼ਾਨਾ ਸਿੱਧਾ ਮੁੱਖ ਮੰਤਰੀ ਤੇ ਉਹਨਾਂ ਦੀ ਸ਼ਬਦਾਵਲੀ ਨੂੰ ਲੈ ਕੇ ਵੀ ਬੰਨਿਆ। ਉਹ ਕਹਿੰਦੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਕਿ ਜੀ ਬਹੁਤ ਇਮਾਨਦਾਰ ਔਰ ਸਾਊ ਅਸੀਂ ਜੱਟ ਸਿੱਖ ਉਹ ਲਾਇਆ ਸੀਗਾ VC ਤੇ ਉਹਨੂੰ ਹਟਾਇਆ ਜਾ ਰਿਹਾ।
ਕਹਿੰਦੇ ਭਾਈ ਇੱਥੇ ਜੱਟ ਸਿੱਖ ਵਾਲਾ ਮੁੱਦਾ ਕਿੱਥੋਂ ਆ ਗਿਆ? ਤੇ ਇਸ ਨੂੰ ਇਸ ਤਰ੍ਹਾਂ ਦੀ ਰੰਗਤ ਦੇ ਕੇ ਕਿਉਂ ਕੀਤਾ ਜਾ ਰਿਹਾ? ਮੇਰੇ ਕੋਲ 3 ਨਾਂ ਭੇਜਦੇ, ਚਾਹੇ ਤਿੰਨੇ ਜੱਟ ਸਿੱਖਾਂ ਵਾਲੇ ਹੁੰਦੇ, ਕਹਿੰਦੇ ਮੈਨੂੰ ਕੀ ਇਤਰਾਜ਼ ਸੀ? ਜੀ। ਸੋ ਪੈਨਲ ਜਿਹੜੇ ਚਾਹੁੰਦਾ, ਮੈਂ ਉਹਨਾਂ ਚ ਉਹਨਾਂ ਦੀ ਕਾਬਲੀਅਤ ਦੇਖ ਕੇ ਚੁਣ ਲੈਂਦਾ। ਕਹਿੰਦੇ ਮੈਂ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਮੰਨਣ ਵਾਲਾ ਬੰਦਾ, ਤੇ ਤੁਸੀਂ ਮੇਰੇ ਤੇ ਇਹੋ ਜਿਹੇ ਐਲੀਗੇਸ਼ਨ ਲਾਓਗੇ, ਇਹਨੂੰ ਧਾਰਮਿਕ ਰੰਗਤ ਨਾ ਦਿਓ, ਮੈਂ ਸਭ ਸਮਝਦਾ। ਸੋ ਇਸ ਲਈ ਆਪਾਂ ਜਿਹੜੀ ਗੱਲ ਦੇ ਉੱਤੇ ਚਰਚਾ ਕਰ ਰਹੇ ਸੀ ਪਿਛਲੇ ਕਈ ਦਿਨਾਂ ਤੋਂ ਪ੍ਰਵੀਨ ਜੀ, ਇਹ ਬਿਲਕੁਲ ਉਸੇ ਗੱਲ ਵੱਲ ਵੱਧਦਾ। ਇਹ ਰਾਜਪਾਲ ਬਨਾਮ ਮੁੱਖ ਮੰਤਰੀ ਦਾ ਟਕਰਾਵ ਪੰਜਾਬ ਬਨਾਮ ਕੇਂਦਰ ਦੇ ਟਕਰਾਅ 'ਚ ਬਦਲ ਰਿਹਾ, ਕਿਉਂਕਿ ਰਾਜਪਾਲ ਨੇ ਆਪਣੇ ਕੱਲ ਦੇ ਪ੍ਰੈਸ ਕਾਨਫਰੰਸ ਬਾਰ-ਬਾਰ ਇਹ ਗੱਲ ਦੁਹਰਾਉਣ ਦੀ ਕੋਸ਼ਿਸ਼ ਕੀਤੀ, ਮੈਨੂੰ ਕੌਣ ਚਲਾਊਗਾ, ਮੈਨੂੰ ਕੌਣ ਦੱਸੂਗਾ, ਮੈਨੂੰ ਕਿਸੇ ਤੋਂ ਸਿੱਖਣ ਦੀ ਲੋੜ ਨਹੀਂ, ਮੈਂ ਸਾਰਾ ਕੁਝ ਜਾਣਦਾ। ਸੋ ਇਸ ਲਈ ਉਹ ਕਹਿੰਦੇ ਕਿ ਉੱਥੇ ਵੀ ਤਾਮਿਲਨਾਡੂ ਦੇ ਵਿੱਚ 27 ਯੂਨੀਵਰਸਿਟੀਆਂ ਦੇ ਵਿੱਚ ਇਹੋ ਜਿਹੀ ਖੇਡ ਚੱਲਦੀ ਸੀ, ਮੈਂ ਉੱਥੇ ਵੀ। ਫਿਰ ਉਦਾਹਰਨ ਕੱਲ ਆਪਾਂ ਬੰਗਾਲ ਦੀ ਉਦਾਹਰਨ ਦੇ ਰਹੇ ਸੀ ਕਿ ਬੰਗਾਲ ਦੇ ਵਿੱਚ ਕਿਵੇਂ ਇੱਧਰ ਰਾਜਪਾਲ ਨੇ ਨਾਲ ਗੁਜਰਾਤ ਦੀ ਉਦਾਹਰਨ ਵੀ ਦਿੱਤੀ ਕਿ ਗੁਜਰਾਤ 'ਚ ਵੀ ਇੱਦਾਂ ਹੋਣ ਦੀ ਕੋਸ਼ਿਸ਼ ਕੀਤੀ ਗਈ ਸੀ, ਉੱਥੇ ਵੀ ਮਨਜ਼ੂਰ ਨਹੀਂ, ਬੰਗਾਲ 'ਚ ਵੀ ਕਰਨ ਦੀ ਕੋਸ਼ਿਸ਼ ਕੀਤੀ, ਉੱਥੇ ਵੀ। ਸੋ ਉਦਾਹਰਨ, ਸੋ ਇਸ ਲਈ ਉਹ ਹਵਾਲਾ ਉਸੇ ਢੰਗ ਨਾਲ ਦਿੱਤਾ ਜਾ ਰਿਹਾ। ਔਰ ਕੱਲ ਵਾਲਾ ਕਿਤੇ ਨਾ ਕਿਤੇ ਇਹ ਕਹਿਣਾ ਰਾਜਪਾਲ ਦਾ ਕਿ ਭਗਵੰਤ ਮਾਨ ਇਹ ਨਾ ਭੁੱਲਣ ਕਿ ਸਹੁੰ ਮਹੀਂ ਚੁਕਾਈ ਸੀ। ਸੋ ਇਹਦੇ ਬਹੁਤ ਵੱਡੇ ਭਾਵ ਅਰਥ ਨੇ ਪ੍ਰਵੀਨ ਜੀ। ਸੋ ਇਸ ਲਈ ਇਹ ਰਾਜਪਾਲ ਔਰ ਮੁੱਖ ਮੰਤਰੀ ਦਾ ਟਕਰਾਵ, ਇਹ ਇੱਕ ਜਿਹੜਾ ਉਹਨਾਂ ਨੇ ਇਹ ਲਿਆਂਦਾ, ਕਹਿੰਦੇ ਕਿ ਮੇਰੇ ਕੋਲ ਵਾਧਾ ਕਰਨ ਦੇ ਲਈ, ਮਤਲਬ ਕਿ ਉਹਨਾਂ ਦੇ ਕਾਰਜਕਾਲ 'ਚ BC ਦੇ ਵਾਧਾ ਕਰਨ ਲਈ ਤਾਂ ਫਾਈਲ 3 ਵਾਰ ਭੇਜਦੇ ਹੋ ਜੀ। ਤੇ ਕਹਿੰਦੇ ਕਿ ਜਦੋਂ ਲਾਉਣਾ ਹੈ ਫਿਰ ਉਸ ਸਮੇਂ ਮੇਰੀ ਸਲਾਹ ਕਿਉਂ ਨਹੀਂ ਲੈਂਦੇ ਵੀ? ਕਹਿੰਦੇ ਜੇ ਤੁਸੀਂ ਕਹਿੰਦੇ ਹੋ ਕਿ ਮੇਰੇ ਕੋਲ ਕੋਈ ਅਧਿਕਾਰ ਨਹੀਂ BC ਲਾਉਣ ਦਾ, ਇਹ ਐਂ ਹੁੰਦਾ, ਐਂ ਚੱਲਦਾ, ਤਾਂ ਫਿਰ ਕਹਿੰਦੇ ਮੇਰੇ ਕੋਲ ਫਾਈਲ ਵੀ ਕਿਉਂ ਭੇਜਦੇ ਹੋ, ਆਪੇ ਲਾਈ ਰੱਖੋ ਫਿਰ ਜੀ। ਤੇ ਇਹਦਾ ਮਤਲਬ ਉਹ ਸਿੱਧਾ ਕਿ ਉਹ ਕਹਿੰਦੇ ਆ ਕਿ ਪਾਵਰ ਮੇਰੇ ਕੋਲ ਰਹੇਗੀ। ਇਹ ਪਾਵਰ ਦੀ ਲੜਾਈ ਹੈ, ਸਦਭਾਵਨਾ ਦੀ, ਮਿਲਵਰਤਣ ਦੀ, ਸਾਂਝ ਨਾਲ ਪੰਜਾਬ ਨੂੰ ਚਲਾਉਣ ਦਾ ਮੁੱਦਾ ਨਹੀਂ ਹੈ। ਇਹ ਲੜਾਈ ਪਾਵਰ ਦੀ ਹੈ, ਕਿਉਂਕਿ ਇਹ ਤੋਂ ਪਹਿਲਾਂ ਵੀ ਇਸੇ ਰਵਾਇਤ ਨਾਲ ਕੰਮ ਹੁੰਦੇ ਰਹੇ ਨੇ। ਜੋ ਆਪਾਂ ਕੱਲ ਵੀ ਗੱਲ ਕਰਕੇ ਹਟੇ ਹਾਂ ਕਿ ਬੇਸ਼ੱਕ ਮੈਨੇਜਮੈਂਟ ਕਮੇਟੀ ਫਾਈਨਲ ਕਰਦੀ ਹੈ, ਕਿਉਂਕਿ ਆਟੋਨੋਮਿਕ ਬਾਡੀ ਹੈ, ਪਾਰਲੀਮੈਂਟ ਵੱਲੋਂ ਉਸ ਐਕਟ ਦੇ ਤਹਿਤ ਚੱਲਦੀ ਹੈ। 1970 ਦਾ ਹਵਾਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦਿੱਤਾ ਸੀ, ਪਰ ਉਹਦੇ ਵਿੱਚ ਹੈਗਾ ਕਿ ਜੇ 2 ਮਹੀਨੇ ਸੀਟ ਖਾਲੀ ਰਹਿ ਜਾਵੇ ਫਿਰ ਚਾਂਸਲਰ ਨੂੰ ਅਧਿਕਾਰ ਹੁੰਦਾ ਕਿ ਉਹ ਵਾਈਸ ਚਾਂਸਲਰ ਲਾ ਸਕੇ। ਸੋ 2 ਮਹੀਨੇ ਤੋਂ ਬਾਅਦ ਦਾ ਵਕਫਾ ਹੈਗਾ ਖਾਲੀ, ਉਸ ਹਵਾਲੇ ਨਾਲ ਰਾਜਪਾਲ ਕੋਲ ਇੱਕ ਕਾਨੂੰਨੀ ਨੁਕਤਾ ਬਣ ਗਿਆ। ਪਰ ਇੱਧਰ ਉਹ ਤਾਂ ਨਵੀਂ ਗੱਲ ਕਰਦੇ ਨੇ, ਉਹ ਤਾਂ ਇਹ ਤੋਂ ਵੀ ਅੱਗੇ ਦੀ ਗੱਲ ਕਰਦੇ ਨੇ। ਉਹ ਕਹਿੰਦੇ ਜਦੋਂ ਤੁਸੀਂ ਮੇਰੇ ਕੋਲ ਐਕਸਟੈਂਸ਼ਨ ਲਈ ਫਾਈਲਾਂ ਭੇਜਦੇ ਹੋ ਤੇ ਫਿਰ ਹੁਣ ਨਿਯੁਕਤੀ ਲਈ ਕਿਉਂ ਨਹੀਂ ਭੇਜਦੇ? ਕਹਿੰਦੇ ਤੁਸੀਂ ਕਹਿੰਦੇ ਹੋ ਜੀ ਕਿ ਮੈਨੇਜਮੈਂਟ ਕਮੇਟੀ ਨੇ, ਮੈਨੇਜਮੈਂਟ ਬੋਰਡ ਨੇ ਫੈਸਲਾ ਕਰਨਾ ਹੈ ਕਿ ਵਾਈਸ ਚਾਂਸਲਰ ਕਿਹਨੂੰ ਲਾਉਣਾ, ਤੇ ਉਹਦਾ ਮੁਖੀ ਆਪਾਂ ਗੱਲ ਕਰ ਚੁੱਕੇ ਹਾਂ ਕਿ ਉਹ ਚੀਫ ਸੈਕਟਰੀ ਦੀ ਅਗਵਾਈ 'ਚ ਬੈਠਕ ਹੁੰਦੀ ਹੈ ਪ੍ਰਵੀਨ ਜੀ। ਉਹਦੇ ਵਿੱਚ ਫਾਈਨਾਂਸ ਸੈਕਟਰੀ ਵੀ, ਉਹਦੇ ਵਿੱਚ ਖੇਤੀਬਾੜੀ ਵਿਭਾਗ ਦਾ ਸੈਕਟਰੀ ਵੀ, ਉਹਦੇ ਵਿੱਚ ਚੇਅਰਮੈਨ ਵੀ, ਉਹਦੇ ਵਿੱਚ 3 ਕਿਸਾਨ ਵੀ, ਜਿਨ੍ਹਾਂ ਵਿੱਚ ਇੱਕ ਬੀਬੀ ਕਿਸਾਨ ਵੀ, ਕੁਝ ਐਗਰੀਕਲਚਰ ਹੋਰ ਸੰਸਥਾਵਾਂ ਦੇ ਨੁਮਾਇੰਦੇ ਵੀ, ਉਹਨਾਂ ਨੂੰ ਲੈ ਕੇ ਕਮੇਟੀ ਹੁੰਦੀ ਹੈ ਜਿਹਦੀ ਚੀਫ ਸੈਕਟਰੀ ਅਗਵਾਈ ਕਰਦੇ ਨੇ। ਤੇ ਰਾਜਪਾਲ ਕੱਲ ਕਹਿੰਦੇ ਕਿ ਭਾਈ ਚੀਫ ਸੈਕਟਰੀ ਅਗਵਾਈ ਕਰੇ ਚਾਹੇ ਨਾ ਕਰੇ, ਤੁਹਾਡਾ ਕੋਈ ਅਧਿਕਾਰੀ ਅਗਵਾਈ ਕਰੇ ਨਾ ਕਰੇ, ਪਰ ਉਹਦਾ ਚੇਅਰਮੈਨ ਤਾਂ ਮੈਂ ਹਾਂ ਨਾ ਉਸ ਕਮੇਟੀ ਦਾ ਜੀ। ਤੇ ਫਿਰ ਕਹਿੰਦੇ ਚੇਅਰਮੈਨ ਦੇ ਨਾਤੇ ਫਾਈਲ ਤਾਂ ਵੀ ਮੇਰੇ ਤੋਂ ਮਨਜ਼ੂਰੀ ਤੋਂ ਬਿਨਾਂ ਜਾ ਹੀ ਨਹੀਂ ਸਕਦੀ। ਸੋ ਇਸ ਲਈ ਉਹ ਉਹਨਾਂ ਨੇ ਸਿੱਧਾ ਉਹ ਇਸ ਗੱਲ ਤੇ ਆ ਗਏ ਨੇ ਕਿ ਭਾਈ ਹੁਣ ਮੈਂ ਆਪਣੀਆਂ ਸ਼ਕਤੀਆਂ ਵਰਤੂੰਗਾ ਜੀ, ਤੇ ਮੇਰੇ ਰਾਹੀਂ ਕੇਂਦਰ ਆਪਣੀਆਂ ਸ਼ਕਤੀਆਂ ਚਲਾਊਗਾ, ਤੇ ਪੰਜਾਬ ਦੇ ਵਿੱਚ ਅਸੀਂ ਆਣਾ-ਲਾਨੇ ਤੌਰ ਤੇ ਕੇਂਦਰੀਕਰਨ ਕਰਾਂਗੇ, ਕੇਂਦਰ ਦਾ ਰਾਜ ਕਰਾਂਗੇ, BJP ਦੀ ਤਾਕਤ ਨਾਲ ਚੱਲਾਂਗੇ। ਸੋ ਭਗਵੰਤ ਮਾਨ ਜੀ ਤੁਸੀਂ ਟਿਕ ਜਾਓ। ਉਹਨਾਂ ਨੇ ਸਿੱਧਾ ਮੁੱਖ ਮੰਤਰੀ ਦੇ ਉੱਤੇ ਭ੍ਰਿਸ਼ਟਾਚਾਰ ਦਾ ਦੋਸ਼ ਮੜ ਦਿੱਤਾ। ਹੁਣ ਇਹ ਮਾਨ ਸਰਕਾਰ ਦੀ, ਉਹਨਾਂ ਦੀ ਹੈ ਕਿ ਉਹ ਅਗਲਾ ਕਦਮ ਕਿਵੇਂ ਲੈਂਦੇ ਨੇ, ਕਿ ਉਹ ਮਾਮਲੇ ਨੂੰ ਇੱਥੇ ਰੋਕ ਕੇ ਪੰਜਾਬ ਦੇ ਲਈ ਕੰਮ ਕਰਨਾ ਚਾਹੁਣਗੇ ਜਾਂ ਇਸ ਮਾਮਲੇ ਨੂੰ ਉਸ ਲੜਾਈ ਤੱਕ ਲੈ ਕੇ ਜਾਣਗੇ ਜਿਹਦੇ ਨਾਲ ਸੂਬੇ ਦੇ ਕੰਮ ਰੁਕ ਜਾਣ ਤੇ ਟਕਰਾਅ ਵੱਧਦਾ ਨਜ਼ਰ ਆਵੇ। ਪਰ ਕੱਲ ਇੱਕ ਵਾਰ ਇਹ ਗੱਲ ਬਿਲਕੁਲ ਸਪਸ਼ਟ ਹੋ ਗਈ ਕਿ ਪੰਜਾਬ ਦੇ ਰਾਜਪਾਲ ਕੱਲ ਭਾਜਪਾ ਦੇ ਲੀਡਰ ਬਣ ਕੇ ਬੋਲ ਰਹੇ ਸੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਹਾਂਜੀ ਬਿਲਕੁਲ, ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ, ਪਰ ਇੱਥੋਂ ਇਹ ਵੀ ਸਾਫ਼ ਹੋ ਗਿਆ ਸ਼ਰਮਾ ਜੀ ਕਿ ਤਕਰੀਬਨ ਲਕੀਰਾਂ ਖਿੱਚੀਆਂ ਜਾ ਚੁੱਕੀਆਂ ਹੁਣ। ਬਿਲਕੁਲ, ਹੁਣ ਪਿੱਛੇ ਮੁੜਨ ਦਾ ਸਵਾਲ ਨਹੀਂ ਪੈਦਾ ਹੁੰਦਾ। ਤੁਸੀਂ ਬਹੁਤ ਪਹਿਲਾਂ ਹੀ ਜਦੋਂ ਆਪਾਂ ਸਰਹੱਦੀ ਦੌਰਿਆਂ ਤੇ ਚਰਚਾ ਕਰਦੇ ਸੀ ਅਸੀਂ ਵੀ ਹੁਣ ਬਸ ਐਲਾਨ ਹੋਣਾ ਹੀ ਬਾਕੀ ਰਹਿ ਗਿਆ ਹੁਣ। ਬਿਲਕੁਲ ਹੋ ਗਏ ਐਲਾਨ ਹੀ ਨੇ ਜੀ। ਅਗਲੀ ਖਬਰ ਦੇ ਵੱਲ ਵਧੀਏ ਆਪਾਂ ਸ਼ਰਮਾ ਜੀ, ਤੇ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ। ਮੁੱਖ ਮੰਤਰੀ ਸਾਹਿਬ ਨੂੰ, ਮਾਨ ਸਾਹਿਬ ਨੂੰ ਕਹਿੰਦੇ ਅਦਾਲਤ ਦੇ ਵਿੱਚ ਘੜੀਸਣਾ। ਰਾਜਪਾਲ ਪੁਰੋਹਿਤ ਨੇ, ਬਨਵਾਰੀ ਲਾਲ ਪੁਰੋਹਿਤ ਨੇ ਧਮਕੀ ਦਿੱਤੀ ਹੈ।
ਪ੍ਰਵੀਨ ਜੀ, ਜਿਹੜਾ ਚਿੱਠੀਆਂ ਦਾ ਮਾਮਲਾ ਸੀ, 2 ਚਿੱਠੀਆਂ ਦਾ ਮਾਮਲਾ, ਜੀ ਉਸ ਦੇ ਹਵਾਲੇ ਨਾਲ ਕੱਲ ਪ੍ਰੈਸ ਕਾਨਫਰੰਸ ਉਹਦੀ ਵੀ ਜ਼ਿਕਰ ਕੀਤਾ ਉਹਨਾਂ ਨੇ, ਉਹਦੀ ਵੀ ਗੱਲ ਕੀਤੀ। ਉਹ ਕਹਿੰਦੇ ਕਿ ਜਿਹੀ ਜੀ ਸ਼ਬਦਾਵਲੀ ਮੁੱਖ ਮੰਤਰੀ ਭਗਵੰਤ ਮਾਨ ਨੇ ਮੇਰੇ ਲਈ ਵਰਤੀ ਆ, ਉਹੀ ਜੀ ਸ਼ਬਦਾਵਲੀ ਮੈਂ ਨਹੀਂ ਵਰਤ ਸਕਦਾ। ਆਪਾਂ ਕੱਲ ਇਹ ਗੱਲ ਕਰ ਰਹੇ ਸੀ ਕਿ ਜਿਹੜੀ ਤਾਂ ਅੰਗਰੇਜ਼ੀ ਚਿੱਠੀ ਲਿਖੀ ਆ, ਉਹ ਤਾਂ ਬੇਨਤੀ ਆ, ਉਹ 'ਚ ਤਾਂ ਰਜੋਈ ਆ, ਉਹ 'ਚ ਤਾਂ ਤਰਲਾ ਏ, ਹੈ ਨਾ। ਤੇ ਜਿਹੜੀ ਉਹਦਾ ਉਲਥਾ ਵਰਕ ਕਰਕੇ ਪੰਜਾਬੀ 'ਚ ਲੋਕਾਂ ਨੂੰ ਦਿਖਾਉਣ ਲਈ ਆ, ਉਹ ਚਾਹਿਆ ਕਿ ਮੈਂ ਤਾਂ ਸਿੱਧਾ ਹੋ ਗਿਆ ਰਾਜਪਾਲ ਨੂੰ, ਮੈਂ ਤਾਂ ਟੁੱਟ ਕੇ ਪੈ ਗਿਆ, ਮੈਂ ਤਾਂ ਉਹਨੂੰ ਤਾਨਾ ਮਾਰਤਾ, ਮੈਂ ਤਾਂ ਉਹਨੂੰ ਕਹਿਤਾ ਕਿ ਤੈਨੂੰ ਕੋਈ ਹੋਰ ਚਲਾਉਂਦਾ, ਤੂੰ ਚਾਬੀ ਵਾਲਾ ਖਿਡੌਣਾ ਹੈ ਜੀ। ਉਹਦੇ ਵਿੱਚ ਤਾਂ ਇਹ ਭਾਵ ਜਾਂਦਾ। ਸੋ ਉਸ ਨੂੰ ਲੈ ਕੇ ਰਾਜਪਾਲ ਨੇ ਫਿਰ ਆਪਣਾ ਉਹੀ ਨੁਕਤਾ ਕਿ ਮੈਂ ਤਾਂ ਬਹੁਤ ਸਪਸ਼ਟਵਾਦੀ ਆਦਰਸ਼ਵਾਦੀ ਬੰਦਾ, ਤੇ ਮੈਂ ਇਹ ਸ਼ਬਦਾਵਲੀ ਮੈਂ ਨਹੀਂ ਵਰਤ ਸਕਦਾ ਜੋ ਭਗਵੰਤ ਮਾਨ ਜੀ ਨੇ ਵਰਤੀ ਆ, ਹੈ, ਤੇ ਮੈਂ ਇਸ ਮਸਲੇ ਤੇ ਲੈ ਕੇ ਕੋਈ FIR ਵੀ ਦਰਜ ਨਹੀਂ ਕਰਾਵਾਂਗਾ। ਇਹ ਕਹਿਣਾ ਕਿ ਮੈਂ FIR ਦਰਜ ਨਹੀਂ ਕਰਾਵਾਂਗਾ, ਇਹਦਾ ਮਤਲਬ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਿਆ ਕਿ ਭਾਈ ਮੈਂ ਤੇਰੇ ਤੇ ਪਰਚਾ ਵੀ ਦਰਜ ਕਰਾ ਸਕਦਾ, ਮੈਂ ਤੈਨੂੰ ਅਦਾਲਤ 'ਚ ਵੀ ਘੜੀਸ ਸਕਦਾ, ਮੈਂ ਤੈਨੂੰ ਥਾਣੇ ਵੀ ਤਲਬ ਕਰ ਸਕਦਾ। ਕਿਉਂਕਿ ਪਰਚਾ ਦਰਜ ਕਿੱਥੇ ਹੋਣਾ ਪ੍ਰਵੀਨ ਜੀ? ਚੰਡੀਗੜ੍ਹ 'ਚ। ਤੇ ਚੰਡੀਗੜ੍ਹ ਪੁਲਿਸ ਕਿਹਦੇ ਅਧੀਨ ਆ? ਅਮਿਤ ਸ਼ਾਹ ਦੇ ਅਧੀਨ। ਸਹੀ ਹੈ। ਤੇ ਰਾਜਪਾਲ ਜੀ ਕਿਹਦੇ ਕੰਨੀਓ ਬੋਲ ਰਹੇ ਨੇ? ਅਮਿਤ ਸ਼ਾਹ ਵਾਲੇ ਪਾਲੇ ਚੋਂ। ਸੋ ਇਸ ਲਈ ਉਹ ਸਿੱਧਾ ਤੇ ਇਹੀ ਬੋਲੀ ਅਕਾਲੀ ਦਲ ਵੀ ਬੋਲ ਰਿਹਾ ਜੀ। ਦਲਜੀਤ ਸਿੰਘ ਚੀਮਾ ਜੀ ਕਹਿ ਰਹੇ ਨੇ, ਅਕਾਲੀ ਦਲ ਦੇ ਬੁਲਾਰੇ, ਕਿ ਰਾਜਪਾਲ ਸਾਹਿਬ ਨੂੰ ਉਹਦੇ ਤੇ ਪਰਚਾ ਦਰਜ ਕਰਾਉਣਾ ਚਾਹੀਦਾ ਚੰਡੀਗੜ੍ਹ 'ਚ। ਵਾਹ ਜੀ ਵਾਹ। ਉਹਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਮਾਨ ਦੇ ਉੱਤੇ। ਚੰਡੀਗੜ੍ਹ 'ਚ ਕਿਹਾ ਉਹਨਾਂ ਨੇ ਵੀ ਪੰਜਾਬ 'ਚ ਨਹੀਂ ਕਿਹਾ ਕਿ ਮਹਾਲੀ ਕਰਾ ਲਓ ਜੀ, ਜਿਹੜਾ ਬੱਗੇ ਨੂੰ ਲੈਣ ਜਾਂਦੀ ਸੀ ਪੁਲਿਸ ਉਹਦੇ ਕੋਲ ਕਰਾ ਲੈਂਦੇ ਆ, ਰੋਪੜ ਕਰਾ ਲੈਂਦੇ ਆ, ਜਿਹੜੀ ਕੁਮਾਰ ਵਿਸ਼ਵਾਸ ਨੂੰ ਲੈਣ ਜਾਂਦੀ ਸੀ ਉੱਥੇ ਨਹੀਂ ਕਿਹਾ। ਉਹ ਕਹਿੰਦੇ ਚੰਡੀਗੜ੍ਹ 'ਚ ਪਰਚਾ ਦਰਜ ਹੋਣਾ ਚਾਹੀਦਾ, ਕਿਉਂਕਿ ਇਹ ਮਾਮਲਾ ਕਹਿੰਦੇ ਚੰਡੀਗੜ੍ਹ ਦਾ। ਸੋ ਚੰਡੀਗੜ੍ਹ ਦਾ ਮਤਲਬ ਸਾਰਿਆਂ ਨੂੰ ਪਤਾ ਕਿ ਫਿਰ ਤਾਂ ਅਮਿਤ ਸ਼ਾਹ। ਸੋ ਇਸ ਲਈ ਅਮਿਤ ਸ਼ਾਹ ਕੋਲ ਪਰਚਾ ਦਰਜ ਕਰਾਉਣ ਦੀ ਇੱਕ ਤਰ੍ਹਾਂ ਨਾਲ ਧਮਕੀ ਦਿੱਤੀ ਹੈ ਰਾਜਪਾਲ ਸਾਹਿਬ ਨੇ। ਪਰ ਹੁਣ ਇੱਥੇ ਆਪਾਂ ਕਹਾਂਗੇ ਕਿ ਧਮਕੀ ਤਾਂ ਦਿੱਤੀ, ਉਹਨਾਂ ਨੇ ਤਾਂ ਕਿਹਾ ਕਿ ਮੈਂ ਨਹੀਂ ਜਾਵਾਂਗਾ। ਪਰ ਇਸ ਤੋਂ ਅੱਗੇ ਵੱਧ ਕੇ ਉਹਨਾਂ ਨੇ, ਇਹ ਤਾਂ ਹੈ ਚਿੱਠੀ ਦਾ ਮਾਮਲਾ ਜਿਹੜੇ 'ਚ ਉਹਨਾਂ ਨੇ ਕਿਹਾ ਕਿ ਮੇਰੇ ਇਹ ਧੋਖੇ ਦਾ ਮਾਮਲਾ ਬਣਦਾ, ਕਹਿੰਦੇ 420 ਬਣਦਾ ਕਿ ਚਿੱਠੀ ਮੈਨੂੰ ਹੋਰ ਭੇਜੀ ਆ, ਲੋਕਾਂ ਨੂੰ ਕੋਈ ਹੋਰ ਦਿਖਾਈ ਜਾ ਰਹੀ ਹੈ। ਸੋ ਲੋਕਾਂ ਨਾਲ ਵੀ ਧੋਖਾ, ਕਹਿੰਦੇ ਰਾਜਪਾਲ ਨਾਲ ਵੀ ਧੋਖਾ। ਸੋ ਇਸ ਲਈ ਇਸ ਮਾਮਲੇ ਤੇ ਕਹਿੰਦੇ ਧੋਖਾ ਧੜੀ, ਪਰ ਮੈਂ ਫਿਰ ਵੀ FIR ਦਰਜ ਨਹੀਂ ਕਰਾਵਾਂਗਾ। ਪਰ ਜਿਹੜੇ ਉਹ ਅਧਿਕਾਰਾਂ ਨੂੰ ਲੈ ਕੇ ਗੱਲ ਕਰਦੇ ਨੇ, ਰਾਜਪਾਲ ਦੇ ਅਧਿਕਾਰਾਂ ਨੂੰ ਲੈ ਕੇ, ਵਾਈਸ ਚਾਂਸਲਰ ਲਾਉਣ ਦੇ ਅਧਿਕਾਰਾਂ ਨੂੰ ਲੈ ਕੇ, ਜਾਂ ਉਹ ਗਵਰਨਰ ਜਿਹੜਾ ਗਵਰਨਰ ਤੋਂ ਮਨਜ਼ੂਰੀ ਲਈ, ਕਹਿੰਦੇ ਕਿ ਮੇਰੇ ਤੋਂ ਪਹਿਲਾਂ ਕਿਹਾ ਕਿ ਅਸੀਂ ਵਿਸ਼ਵਾਸ ਮਤੇ ਵਾਲਾ ਉਹ ਬੁਲਾਉਣਾ ਸੈਸ਼ਨ ਜੀ, ਕਹਿੰਦੇ ਕਿ ਮੈਂ ਜਦੋਂ ਨਾ ਕਰ ਦਿੱਤਾ, ਉਹ ਤੋਂ ਬਾਅਦ ਮੇਰੇ ਕੋਲ ਦੂਏ ਸੈਸ਼ਨ ਲਈ ਆਏ, ਫਿਰ ਮੈਂ ਦੂਆ ਸੈਸ਼ਨ ਹਾਮੀ ਭਰ ਦਿੱਤੀ। ਇਸ ਲਈ ਕਹਿੰਦੇ ਕਿ ਮੇਰੇ ਵੱਲੋਂ ਕੋਈ ਮਤਲਬ ਕਿ ਇਹ ਨਹੀਂਗਾ ਕਿ ਪੰਜਾਬ ਨਾਲ ਮੈਂ ਪੰਜਾਬ ਸਰਕਾਰ 'ਚ ਮੈਂ ਦਖਲ ਦੇ ਰਿਹਾ, ਪੰਜਾਬ ਸਰਕਾਰ ਉਲਟਾ ਮੈਨੂੰ ਤੰਗ ਕਰ ਰਹੀ ਹੈ। ਕਹਿੰਦੇ ਉਸ ਨੇ ਨੁਕਤਿਆਂ ਤੋਂ ਬਾਹਰ ਜਾ ਕੇ, ਕਾਨੂੰਨ ਤੋਂ ਬਾਹਰ ਜਾ ਕੇ ਪੰਗਾ ਲੈਣਾ ਸ਼ੁਰੂ ਕੀਤਾ, ਚਾਹੇ ਉਹ ਚਾਂਸਲਰ ਲਾਉਣ ਵਾਲੀ ਗੱਲ ਹੋਵੇ, ਚਾਹੇ ਸੈਸ਼ਨ ਬੁਲਾਉਣ ਵਾਲੀ ਗੱਲ ਹੋਵੇ। ਤੇ ਇਸ ਮਸਲਿਆਂ ਦੇ ਜੇਕਰ ਕਹਿੰਦੇ ਕਿ ਸਰਕਾਰ ਨਹੀਂ ਸਹੀ ਰਾਹ ਤੇ ਆਉਂਦੀ, ਫਿਰ ਮੈਂ ਕਾਨੂੰਨੀ ਸਲਾਹ ਲੈ ਰਿਹਾ, ਫਿਰ ਅਸੀਂ ਕਾਨੂੰਨੀ ਕਾਰਵਾਈ ਵੱਲ ਵੱਧ ਸਕਦੇ ਹਾਂ। ਸੋ ਇਸ ਲਈ ਇੱਕ ਪਾਸੇ ਉਹ ਚਿੱਠੀ ਵਾਲੇ ਮਾਮਲੇ 'ਚ ਕਹਿੰਦੇ ਅਸੀਂ FIR ਨਹੀਂ ਕਰਾਵਾਂਗੇ, ਦੂਸਰੇ ਪਾਸੇ ਚਾਂਸਲਰ ਵਾਲੇ ਮਾਮਲੇ ਦੇ ਵਿੱਚ, ਵਾਈਸ ਚਾਂਸਲਰ ਵਾਲੇ ਮਾਮਲੇ 'ਚ ਲੈ ਕੇ ਉਹ ਕਹਿੰਦੇ ਨੇ ਕਿ ਅਸੀਂ ਕਾਨੂੰਨੀ ਸਲਾਹ ਲੈ ਰਹੇ ਹਾਂ, ਅਸੀਂ ਇਸ ਨੂੰ ਕੋਰਟ ਕਚਹਿਰੀ। ਆਪਾਂ ਕੱਲ ਹੀ ਗੱਲ ਕਰਕੇ ਹਟੇ ਕਿ ਅਦਾਲਤ ਜਾ ਸਕਦੇ ਨੇ, ਤੇ ਅਦਾਲਤ ਦੇ ਵਿੱਚ ਫਿਰ ਪਲੜਾ ਭਾਰੀ ਰਾਜਪਾਲ ਦਾ ਹੋ ਸਕਦਾ, ਜਿਹਦਾ ਮਤਲਬ ਕਿ ਪੰਜਾਬ ਦੇ ਅਧਿਕਾਰ ਰਾਜਪਾਲ ਦੇ ਹੱਥਾਂ 'ਚ ਦੇਣ ਦੀ ਤਿਆਰੀ ਹੋ ਸਕਦੀ ਹੈ। ਸੋ ਇਸ ਲਈ ਦੋਏ ਪਾਸੇ ਉਹਨਾਂ ਨੇ 420 ਦੇ ਚਿੱਠੀ ਦੇ ਹਵਾਲੇ ਨਾਲ ਵੀ, ਤੇ ਆ ਚਾਂਸਲਰ ਵਾਲੇ ਖੇਡ ਦੇ ਹਵਾਲੇ ਨਾਲ ਵੀ ਉਹਨਾਂ ਨੇ ਸਿੱਧਾ ਮਾਨ ਸਰਕਾਰ ਨੂੰ ਧਮਕੀ ਦਿੱਤੀ ਆ ਕਿ ਭਾਈ ਫਿਰ ਆ ਜਾ, ਫਿਰ ਕੋਰਟ ਕਚਹਿਰੀ ਥਾਣੇ 'ਚ ਵੀ ਘੜੀਸੂੰਗਾ ਮੈਂ ਤੁਹਾਨੂੰ। ਸੋ ਇਸ ਲਈ ਇਹ ਚੌਂ ਪਾਸਿਓਂ ਘੇਰਾਬੰਦੀ ਮਾਨ ਸਰਕਾਰ ਦੀ ਕੀਤੀ ਜਾ ਰਹੀ ਹੈ, ਔਰ ਉਹਦੇ ਲਈ ਖੁਦ ਮਾਨ ਸਰਕਾਰ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਆ। ਕਿਉਂਕਿ ਹੁਣ ਜਿਵੇਂ ਪੈਨਸ਼ਨ ਵਾਲਾ ਮਾਮਲਾ ਪ੍ਰਵੀਨ ਜੀ, ਕੱਲ ਕੈਬਨਿਟ ਦੇ ਵਿੱਚ ਲਿਆਂਦੀਆਂ 2-3 ਗੱਲਾਂ। ਪਹਿਲਾਂ ਲਿਆਂਦਾ ਜੀ ਕਿ ਲਓ ਜੀ ਅਸੀਂ ਜਿਹੜੇ ਵਾਹਨ ਨੇ ਧਾਰਮਿਕ ਯਾਤਰਾਵਾਂ ਤੇ ਨਿਕਲਦੇ ਨੇ, ਜਾਂ ਪ੍ਰਕਾਸ਼ ਪੁਰਬ ਸਮਾਗਮਾਂ ਦੇ ਉੱਤੇ, ਨਗਰ ਕੀਰਤਨ ਦੇ ਲਈ ਜਿਹੜੇ ਵਾਹਨ ਨਿਕਲਦੇ ਨੇ, ਉਹਨਾਂ ਵਾਹਨਾਂ ਨੂੰ ਅਸੀਂ ਟੈਕਸ ਫ੍ਰੀ ਕਰ ਰਹੇ ਹਾਂ। ਮਤਲਬ ਇਹ ਵੀ ਇੱਕ ਤਰ੍ਹਾਂ ਨਾਲ ਲੋਕਾਂ ਨਾਲ ਖੇਡ ਚੱਲੀ ਜਾਂਦੀ ਆ। ਪਹਿਲਾਂ ਤੁਸੀਂ ਕਈ ਮਹੀਨੇ ਪਹਿਲਾਂ ਇਸ਼ਤਿਹਾਰ ਜਾਰੀ ਕਰ ਚੁੱਕੇ ਹੋ, ਕਈ ਮਹੀਨੇ ਪਹਿਲਾਂ ਇਸ ਦਾ ਪ੍ਰਚਾਰ ਕਰ ਚੁੱਕੇ ਹੋ, ਹੁਣ ਦੁਬਾਰਾ ਤੇ ਫਿਰ ਹੁਣ ਆ ਗਈ ਪੈਨਸ਼ਨ ਵਾਲੀ ਕਿ ਪੁਰਾਣੀ ਪੈਨਸ਼ਨ ਅਸੀਂ ਬਹਾਲ ਕੀਤੀ ਹੈ ਜੀ, ਲਓ ਜੀ ਇਹ ਚੱਕੋ ਦੀਵਾਲੀ ਦਾ ਤੋਹਫਾ। ਸੋ ਇਸ ਹਵਾਲੇ ਨਾਲ ਪੰਜਾਬ 'ਚ ਲੰਮੇ ਸਮੇਂ ਤੋਂ ਮੰਗ ਸੀ, ਕੈਪਟਨ ਦੇ ਰਾਜ 'ਚ ਪੈਨਸ਼ਨ ਬੰਦ ਹੋਈ ਸੀ, ਇਸ ਦੀ ਮੰਗ ਚੱਲੀ ਆਉਂਦੀ ਸੀ ਕਿ ਭਾਈ ਹਾਂ ਏਦਾਂ ਹੋਣਾ ਚਾਹੀਦਾ ਹੈ। ਉਸ ਦੀ ਮੰਗ ਨੂੰ ਬੂਰ ਪੈਂਦਾ ਨਜ਼ਰ ਆਉਂਦਾ, ਪਰ ਇਹ ਮਾਮਲਾ ਵੀ ਰਾਜਪਾਲ ਦੇ ਘਰੇ ਜਾ ਕੇ ਬਖੇੜਾ ਬਣੇਗਾ ਪ੍ਰਵੀਨ ਜੀ।
ਫੇਰ ਮਾਨ ਸਰਕਾਰ ਕਹੇਗੀ ਕਿ ਦੇਖੋ ਜੀ ਹੁਣ ਇਹਦੇ ਉੱਤੇ ਜਦੋਂ ਪੈਨਸ਼ਨ ਬਹਾਲੀ ਵਾਲਾ ਫੈਸਲਾ ਹੋ ਗਿਆ, ਇਹ ਫਾਈਲ ਵੀ ਕੱਲ ਨੂੰ ਰਾਜਪਾਲ ਕੋਲ ਜਾਣੀ ਆ ਤੇ ਰਾਜਪਾਲ ਨੇ ਕਹਿਣਾ ਕਿ ਜੀ ਦੱਸੋ ਜੀ ਪੈਸੇ ਕਿੱਥੋਂ ਆਊਗਾ ਜੀ। ਬਿਲਕੁਲ, ਤੁਹਾਡੇ ਰਾਜ ਦੇ ਵਿੱਚ ਤਾਂ ਤਨਖਾਹਾਂ ਨਹੀਂ ਮਿਲਦੀਆਂ। ਸੋ ਇਸ ਲਈ ਜਦੋਂ ਇਹ ਮਾਮਲਾ ਰਾਜਪਾਲ ਕੋਲ ਗਿਆ ਤੇ ਫਿਰ ਇਹਨਾਂ ਨੇ ਰੌਲਾ ਪਾਉਣਾ, ਦੇਖੋ ਜੀ ਰਾਜਪਾਲ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਚ ਰੋੜਾ ਬਣ ਗਿਆ। ਸੋ ਇਸ ਲਈ ਆਪਣੀਆਂ ਨਾਕਾਮੀਆਂ ਦਾ ਠਿੱਕਰਾ ਵੀ ਰਾਜਪਾਲ ਦੇ ਸਿਰੇ ਭੰਨਣਾ ਚਾਹੁੰਦੇ ਨੇ ਤੇ ਰਾਜਪਾਲ ਹੋਰੀ ਉਹਨਾਂ ਨੂੰ ਸਿੱਧੇ ਹੋ ਗਏ ਨੇ, ਕਿਉਂਕਿ ਰਾਜਪਾਲ ਹੋਰੀ ਭਾਜਪਾ ਵੱਲੋਂ ਸਿੱਧੇ ਅਮਿਤ ਸ਼ਾਹ ਕਨੀ ਖੇਡ ਰਹੇ ਨੇ। ਸੋ ਬੀਜੇਪੀ ਬਨਾਮ ਆਪਾਂ ਪਹਿਲੇ ਦਿਨ ਤੋਂ ਗੱਲ ਕਰ ਰਹੇ ਹਾਂ ਕਿ ਜਦੋਂ ਇਹ ਰਾਜਪਾਲ ਬਨਾਮ ਮੁੱਖ ਮੰਤਰੀ ਰਹੇਗਾ ਤਦ ਤੱਕ ਤਾਂ ਮਾਮਲਾ ਨਿਬੜ ਸਕਦਾ, ਪਰ ਜਦੋਂ ਇਹ ਭਾਜਪਾ ਬਨਾਮ ਆਪ ਬਣ ਜਾਏਗਾ ਫਿਰ ਇਹ ਮਾਮਲਾ ਨਿਬੜਨਾ ਨਹੀਂਗਾ, ਇਹ ਵੱਧਦਾ ਜਾਏਗਾ ਔਰ ਹੋਰ ਸੂਬਿਆਂ ਤੱਕ ਤਾਂ ਜਾਏਗਾ ਹੀ ਜਾਏਗਾ। ਸਿੱਧਾ ਪਹਿਲਾਂ ਪੰਜਾਬ ਦਾ ਨੁਕਸਾਨ ਕਰਕੇ ਜਾਏਗਾ ਔਰ ਉਸੇ ਨੁਕਸਾਨ ਵੱਲ ਵੱਧਦੇ ਦੀ ਮੈਨੂੰ ਫਿਕਰਮੰਦੀ ਹੈ। ਜੀ ਜੀ ਬਿਲਕੁਲ, ਜਦੋਂ ਲਾਈਨਾਂ ਖਿੱਚ ਕੇ ਗੱਲਾਂ ਆਰ ਪਾਰ ਦੀਆਂ ਹੋਣ ਲੱਗ ਪੈਣ ਸ਼ਰਮਾ ਜੀ, ਤੇ ਵੈਸੇ ਸੰਕੇਤ ਕਾਫੀ ਮਿਲ ਰਹੇ ਨੇ ਜੋ ਭਵਿੱਖ ਦੇ ਵਿੱਚ ਘਟਨਾਵਾਂ ਹੋਣੀਆਂ ਨੇ ਨਾ, ਉਹਨਾਂ ਦੇ ਸੰਕੇਤ ਕਾਫੀ ਮਿਲ ਰਹੇ ਨੇ। ਬਿਲਕੁਲ। ਰੁੱਖ ਕਰੀਏ ਸੁਪਰੀਮ ਕੋਰਟ ਦਾ। ਨਫ਼ਰਤੀ ਭਾਸ਼ਣਬਾਜ਼ੀ ਕਰਨ ਵਾਲਿਆਂ ਤੇ ਸੁਪਰੀਮ ਕੋਰਟ ਸਖਤ ਹੋਈ ਹੈ, ਕੁਝ ਕੁ ਲੋਕਾਂ ਤੇ ਹੋਈ ਹੈ ਜਾਂ ਹਰ ਵਰਗ ਤੇ ਹੋਈ ਹੈ? ਦੇਖੋ, ਜਿਹੜੀ ਧਿਰ ਪੀੜਤ ਹੈ ਭਾਰਤ ਦੇ ਵਿੱਚ ਨਫ਼ਰਤੀ ਬੋਲਾਂ ਨੂੰ ਲੈ ਕੇ, ਨਫ਼ਰਤੀ ਸ਼ਬਦੀ ਹਮਲਿਆਂ ਨੂੰ ਲੈ ਕੇ, ਇੱਥੋਂ ਤੱਕ ਕਿ ਨਫ਼ਰਤੀ ਹਿੰਸਾ ਨੂੰ ਲੈ ਕੇ ਵੀ ਜਿਹੜੀ ਧਿਰ ਸਭ ਤੋਂ ਵੱਧ ਪੀੜਤ ਹੈ ਉਹ ਮੁਸਲਿਮ ਭਾਈਚਾਰਾ ਇਸ ਮੌਕੇ। ਜੀ, ਬੇਸ਼ੱਕ ਉਹਨਾਂ ਦੇ ਰਾਜਿਆਂ ਮਹਾਰਾਜਿਆਂ ਨੇ ਬੇਸ਼ੱਕ ਕਿਸੇ ਸਮਿਆਂ ਦੇ ਵਿੱਚ ਜੋ ਮਰਜ਼ੀ ਕੀਤਾ ਹੋਵੇ, ਪਰ ਰਾਜ ਕਦੇ ਕਿਸੇ ਇੱਕ ਧਰਮ ਫਿਰਕੇ ਦਾ ਨਹੀਂ ਹੁੰਦਾ, ਰਾਜ ਰਾਜੇ ਦਾ ਹੁੰਦਾ। ਬਿਲਕੁਲ ਸਹੀ। ਜੇ ਮੌਜੂਦਾ ਰਾਜਾ ਹੁਣ ਕਿਸਾਨਾਂ ਨਾਲ, ਆਵਾਮ ਨਾਲ ਧੋਖਾ ਕਰ ਰਿਹਾ, ਦੇਸ਼ ਨਾਲ ਧੋਖਾ ਕਰ ਰਿਹਾ, ਇਹਦਾ ਮਤਲਬ ਜਿਹੜੀ ਜਾਤ ਧਰਮ ਤੋਂ ਆਉਂਦਾ ਉਹ ਥੋੜਾ ਗਲਤ ਹੋ ਗਈ। ਸੋ ਇਸ ਲਈ ਉਹਦੀ ਆੜ ਦੇ ਵਿੱਚ ਹੁਣ ਤੱਕ ਸਾਡੇ ਲੋਕ ਇਹੀ ਨਹੀਂ ਸਮਝ ਪਾਉਂਦੇ ਕਿ ਮੁਗਲ ਰਾਜ ਤੇ ਮੁਸਲਮਾਨਾਂ 'ਚ ਫਰਕ ਹੈ। ਬਿਲਕੁਲ ਉਹ ਤਾਂ ਇਸ ਲਈ ਇਹ ਜਿਹੜੀ ਪੀੜਤ ਧਿਰ ਹੈ ਪ੍ਰਵੀਨ ਜੀ ਇਸ ਮੌਕੇ ਭਾਰਤ ਦੇ ਵਿੱਚ, ਉਸ ਧਿਰ ਵੱਲੋਂ ਹੀ ਇਹ ਮਾਮਲਾ ਅਦਾਲਤ 'ਚ ਲਿਆਂਦਾ ਗਿਆ ਸੀ। ਉਸ ਮਾਮਲੇ ਨੂੰ ਗੌਰ ਕਰਦਿਆਂ ਹੀ ਅਦਾਲਤ ਨੇ, ਇਹ ਸੁਪਰੀਮ ਕੋਰਟ ਨੇ, ਮਾਨਯੋਗ ਸੁਪਰੀਮ ਕੋਰਟ ਨੇ ਸਖਤ ਫੈਸਲਾ ਲਿਆ ਕਿ ਅਸੀਂ 21ਵੀਂ ਸਦੀ 'ਚ ਖੜੇ ਹਾਂ ਔਰ 21ਵੀਂ ਸਦੀ ਦੇ ਵਿੱਚ ਵੀ ਅਸੀਂ ਕਿਹੋ ਜਿਹਾ ਧਰਮ ਦਾ ਮਾਹੌਲ ਬਣਾ ਰਹੇ ਹਾਂ, ਕਿਸ ਧਰਮ ਦੀ ਅਸੀਂ ਮਤਲਬ ਕਿ ਗੱਲ ਕਰਦੇ ਹਾਂ, ਜਿਹੜਾ ਧਰਮ ਮਤਲਬ ਕਿ ਅਸੀਂ ਫੈਲਾਉਣਾ ਚਾਹੁੰਦੇ ਹਾਂ ਕਿ ਉਸ ਧਰਮ ਦੇ ਵਿੱਚ ਇਹ ਹਵਾਲਾ ਹੈ। ਸੋ ਧਰਮ ਦੇ ਨਾਂ ਦੇ ਉੱਤੇ ਅਸੀਂ ਕਰ ਕੀ ਰਹੇ ਹਾਂ, ਇਸ ਗੱਲ ਨੂੰ ਲੈ ਕੇ ਸੁਪਰੀਮ ਕੋਰਟ ਸਖਤ ਹੋਇਆ ਤੇ ਉਹਨੇ ਖਾਸ ਕਰਕੇ 3 ਸੂਬਿਆਂ ਨੂੰ ਹਦਾਇਤ ਕੀਤੀ ਜੀ, ਉੱਥੇ ਦੀ ਪੁਲਿਸ ਨੂੰ, ਪ੍ਰਸ਼ਾਸਨ ਨੂੰ, ਕਿ ਬਿਨਾਂ ਕਿਸੇ ਧਰਮ ਦੇਖਿਆ, ਬਿਨਾਂ ਕਿਸੇ ਜਾਤ ਦੇਖਿਆ, ਕਿਸੇ ਵੀ ਤਰ੍ਹਾਂ ਦੇ ਨਫ਼ਰਤੀ ਬੋਲਾਂ ਦੇ ਉੱਤੇ ਤੁਰੰਤ ਕਾਰਵਾਈ ਕਰੋ। ਕਿਸੇ ਸਰਕਾਰ ਨੂੰ ਨਹੀਂ ਪੁੱਛਣਾ, ਕਿਸੇ ਤੋਂ ਮਨਜ਼ੂਰੀ ਨਹੀਂ ਲੈਣੀ ਜੀ। ਸੋ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਇਹ ਹੁਣ ਜਿਹੜੀ ਧਿਰ ਪੀੜਤ ਹੈ ਉਸ ਵੱਲੋਂ ਸ਼ਿਕਾਇਤ ਸੀ, ਉਸੇ ਸ਼ਿਕਾਇਤ ਤੇ ਸੁਣਵਾਈ ਹੈ, ਉਹ ਸੁਣਵਾਈ ਦੇ ਉੱਤੇ ਹੀ ਇਹ ਫੈਸਲਾ ਹੈ। ਪਰ ਮੈਨੂੰ ਅਜੇ ਵੀ ਖਤਰਾ ਲੱਗਦਾ ਕਿ ਕਾਰਵਾਈ ਵੀ ਸਭ ਤੋਂ ਵੱਧ ਸ਼ਾਇਦ ਉੱਥੇ ਹੀ ਹੋਏਗੀ। ਇਹ ਖਤਰਾ ਅਜੇ ਵੀ ਖੜਾ ਹੈ ਕਿਉਂਕਿ ਜੇਕਰ ਸਰਕਾਰਾਂ ਨੇ ਸੱਚਮੁੱਚ, ਪ੍ਰਸ਼ਾਸਨ ਨੇ, ਪੁਲਿਸ ਤੰਤਰ ਨੇ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣਾ ਹੁੰਦਾ ਤਾਂ ਦਿੱਲੀ ਦੇ ਵਿੱਚ ਪ੍ਰਚਾਰ ਦੌਰਾਨ ਰਾਗ ਠਾਕਰ ਵਰਗੇ, ਜੋਗੀ ਵਰਗੇ ਹੁਣ ਤੱਕ ਅੰਦਰ ਹੁੰਦੇ। ਜੋ ਬੋਲ ਉੱਥੇ ਬੋਲਦੇ ਰਹੇ ਨੇ, ਗੋਲੀ ਮਾਰੋ ਸਾਲੋਂ ਕੋ, ਹੈ ਨਾ, ਪਾਕਿਸਤਾਨ ਭੇਜ ਦਿਓ, ਬਾਰਡਰ ਟਪਾ ਦੇਾਂਗੇ, ਜੋ ਮੰਦੀ ਸ਼ਬਦਾਵਲੀ ਉੱਥੇ ਬੋਲੀ ਜਾਂਦੀ ਰਹੀ ਆ ਤੇ ਹੁਣ ਤੱਕ ਉਹ ਅੰਦਰ ਹੋਣੇ ਚਾਹੀਦੇ ਸੀ। ਕਪਿਲ ਮਿਸ਼ਰਾ ਤਾਂ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ 'ਚ ਬੋਲੀ ਜਾਂਦਾ ਸੀ। ਬਿਲਕੁਲ, ਤੇ ਇੱਥੋਂ ਅੰਦਾਜ਼ਾ ਲਾ ਲਓ। ਸੋ ਇਸ ਲਈ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ, ਮਾਨਯੋਗ ਸੁਪਰੀਮ ਕੋਰਟ ਦੀ ਟਿੱਪਣੀ ਔਰ ਇਹਦਾ ਮਤਲਬ ਇਹ ਲੋਕਾਂ ਦੀ ਆਵਾਜ਼ ਹੈ ਜਿਹੜੀ ਉਹ ਸਮਝਦੇ ਨੇ, ਉਹ ਸੁਣਦੇ ਨੇ। ਉਸ ਜਿਹੜਾ ਬੈਂਚ ਹੈ ਉਸਨੇ ਸਖਤ ਕਾਰਵਾਈ ਲਿਖਿਆ ਕਿ ਧਰਮ ਦੀ ਪਰਵਾਹ ਨਹੀਂ ਕਰਨੀ, ਜਾਤ ਦੀ ਪਰਵਾਹ ਨਹੀਂ ਕਰਨੀ, ਕਾਰਵਾਈ ਕਰਨੀ ਹੈ। ਜਿਹੜਾ ਵੀ ਬੰਦਾ, ਜਿਹੜੀ ਮਰਜ਼ੀ ਧਿਰ ਦਾ ਬੰਦਾ, ਸੋ ਚਾਹੇ ਉਹ ਪੋਲੀਟੀਕਲੀ ਤਾਕਤ ਰੱਖਦਾ ਹੋਵੇ, ਚਾਹੇ ਉਹ ਧਾਰਮਿਕ ਤਾਕਤ ਰੱਖਦਾ ਹੋਵੇ, ਚਾਹੇ ਸਮਾਜਿਕ ਤਾਕਤ ਰੱਖਦਾ ਹੋਵੇ, ਚਾਹੇ ਉਹ ਰਾਜਨੀਤਿਕ ਤਾਕਤ ਰੱਖਦਾ ਹੋਵੇ, ਚਾਹੇ ਉਹ ਕਿਸੇ ਸੰਗਠਨ ਦਾ ਹੋਵੇ, ਕਿਸੇ ਜਾਤ ਦਾ ਹੋਵੇ, ਕਿਸੇ ਫਿਰਕੇ ਦਾ ਹੋਵੇ, ਕਿਸੇ ਬੋਲੀ ਦਾ ਹੋਵੇ, ਜੇਕਰ ਉਹ ਕਿਸੇ ਵੀ ਦੂਸਰੇ ਧਰਮ ਖਿਲਾਫ, ਦੂਸਰੇ ਜਾਤ ਖਿਲਾਫ, ਦੂਸਰੀ ਭਾਸ਼ਾ ਖਿਲਾਫ ਕੋਈ ਨਫ਼ਰਤ ਵਾਲੀ ਭਾਸ਼ਾ ਬੋਲਦਾ ਤਾਂ ਉਹਦੇ ਤੇ ਕਾਰਵਾਈ ਕਰੋ। ਪਰ ਫਿਰ ਵੀ ਖਤਰਾ ਘੱਟ ਗਿਣਤੀਆਂ ਨੂੰ ਮਹਿਸੂਸ ਹੁੰਦਾ। ਉਹਨਾਂ ਨੂੰ ਲੱਗਦਾ ਕਿ ਕਾਰਵਾਈ ਸਾਡੇ ਤੇ ਹੀ ਹੋਣੀ ਆ ਕਿਉਂਕਿ ਹੁਣ ਤੱਕ ਇਹ ਹੁੰਦਾ ਆ ਰਿਹਾ। ਪਰ ਜਿਹੜੀਆਂ 3 ਸੂਬਿਆਂ ਨੂੰ ਧਿਆਨ 'ਚ ਰੱਖ ਕੇ ਉਹਨਾਂ ਨੇ ਕਿਹਾ, ਇਹ ਉਹੀ 3 ਸੂਬੇ ਨੇ ਜਿੱਥੇ ਸਭ ਤੋਂ ਵੱਧ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ। ਸੋ ਮਾਨਯੋਗ ਸੁਪਰੀਮ ਕੋਰਟ ਦੀ ਇਹ ਸਖਤੀ ਕਿੰਨੀ ਕੁ ਕੰਮ ਆਊਗੀ, ਕਿੰਨੀ ਕੁ ਹਕੀਕੀ ਰੂਪ 'ਚ ਹੋਏਗੀ, ਇਹ ਦੇਖਣ ਵਾਲੀ ਗੱਲ ਹੋਏਗੀ। ਪਰ ਫੈਸਲਾ ਸ਼ਲਾਘਾਯੋਗ ਔਰ ਸਹੀ ਸਮੇਂ ਤੇ ਹੋਇਆ ਹੋਇਆ ਫੈਸਲਾ।
ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਅਕਾਲੀ ਦਲ ਦੀ ਪੋਲਿਟਿਕਸ ਦੀ। ਬੀਬੀ ਜਗੀਰ ਕੌਰ ਤੇ ਸੁਖਬੀਰ ਬਾਦਲ ਵਾਲਾ ਤਾਂ ਐਪੀਸੋਡ ਲਗਾਤਾਰ ਚੱਲ ਹੀ ਰਿਹਾ, ਪਰ ਹੁਣ ਕਾਰਵਾਈ ਨੋਟਿਸ ਭੇਜਿਆ ਜਗਮੀਤ ਬਰਾੜ ਨੂੰ। ਸਵਾਲ ਇਹ ਉੱਠਦਾ ਹੈ ਕਿ ਕਾਰਵਾਈ ਜਗਮੀਤ ਬਰਾੜ ਤੇ ਬਾਦਲਾਂ ਦੇ ਨਿਸ਼ਾਨੇ ਤੇ ਹੈ ਕੋਈ ਹੋਰ? ਬਿਲਕੁਲ ਜੀ, ਅਨੁਸ਼ਾਸਨੀ ਕਾਰਵਾਈ ਦੇ ਲਈ ਜਗਮੀਤ ਬਰਾੜ ਪਹਿਲਾਂ ਤੋਂ ਨਿਸ਼ਾਨੇ ਤੇ। ਅਸਲ 'ਚ ਚੋਣ ਦੀ ਹਾਰ ਤੋਂ ਬਾਅਦ ਇਹ ਆਪਣੇ ਆਪ ਹੀ ਇੱਕ ਕਮੇਟੀ, ਕਹਿੰਦੇ ਮੈਂ ਉਹਦਾ ਚੇਅਰਮੈਨ ਆ, ਹੁਣ ਕਨਵੀਨਰ ਆ ਮੈਂ ਉਸ ਕਮੇਟੀ ਦਾ, ਜਿਹੜੀ ਜਾਂਚ ਕਰੂਗੀ ਕਿ ਬਾਦਲਾਂ ਦੀ ਕੀ ਨਲਾਇਕੀ ਰਹੀ, ਅਕਾਲੀ ਦਲ ਦੀ ਕੀ ਨਲਾਇਕੀ ਰਹੀ, ਕਿਹੜੇ ਲੀਡਰਾਂ ਕਰਕੇ ਹਾਰੇ, ਤੇ ਉਹ ਨਿਸ਼ਾਨਾ ਉਹਨਾਂ ਦਾ ਬਾਦਲ ਟੱਬਰ ਖਿਲਾਫ ਹੀ ਸੀ। ਬੇਸ਼ੱਕ ਜਗਮੀਤ ਬਰਾੜ ਅਕਾਲੀ ਦਲ 'ਚ ਸ਼ਾਮਲ ਹੋ ਗਏ ਸੀ, ਕਾਂਗਰਸ ਛੱਡ ਕੇ ਜਾਂ ਇੱਧਰ ਉੱਧਰ ਘੁੰਮ ਫਿਰ ਕੇ, ਪਰ ਉਹਨਾਂ ਦੀ ਜਿੰਨੀ ਕੁ ਰਾਜਨੀਤੀ ਰਹੀ ਹੈ ਉਹ ਬਾਦਲਾਂ ਨਾਲ ਟਕਰਾਅ ਵਾਲੀ ਰਾਜਨੀਤੀ ਰਹੀ ਹੈ। ਸੁਖਬੀਰ ਬਾਦਲ ਨੂੰ ਇੱਕ ਵਾਰ ਹਰਾ ਵੀ ਚੁੱਕੇ ਨੇ, ਤੋ ਇਸ ਲਈ ਉਹ ਟੱਕਰਾ ਇਹਨਾਂ ਦਾ ਉਹੀ ਹਲਕਾ, ਉਹੀ ਲੋਕ, ਉਹੀ ਗੜ੍ਹ। ਸੋ ਬਾਦਲ ਬਨਾਮ, ਬਾਦਲ ਟੱਬਰ ਬਨਾਮ ਜਗਮੀਤ ਬਰਾੜ ਬਹੁਤ ਚੱਲਦਾ ਰਿਹਾ। ਇਸ ਲਈ ਉਹ ਅੰਦਰ ਕਿਤੇ ਨਾ ਕਿਤੇ ਉਹ ਧੁਖ ਤਾਂ ਹੈਗੀ ਉਹ ਸੀ ਨਾ, ਤੇ ਕਿਤੇ ਨਾ ਕਿਤੇ ਉਹ ਪਹਿਲੂ ਇਹਨਾਂ ਨੂੰ ਮੌਕਾ ਵੀ ਮਿਲ ਗਿਆ ਕਿ ਅਕਾਲੀ ਦਲ ਦੇ ਅੰਦਰ ਰਹਿੰਦਿਆਂ ਹੋਇਆਂ ਬਾਦਲ ਕਮਜ਼ੋਰ ਹੁੰਦਾ ਜਾ ਰਿਹਾ ਸੀ, ਸੁਖਬੀਰ ਬਾਦਲ ਕਮਜ਼ੋਰ ਹੁੰਦਾ ਜਾ ਰਿਹਾ ਸੀ, ਉਸ ਨੂੰ ਲੈ ਕੇ ਇਹਨੂੰ ਕਾਰਵਾਈ ਬੋਲਣ ਦਾ ਮੌਕਾ ਮਿਲਿਆ, ਉਹਨਾਂ ਬੈਠਕਾਂ 'ਚ ਬੈਠਣ ਲੱਗ ਗਿਆ। ਤੇ ਅਕਾਲੀ ਦਲ ਨੂੰ ਵੀ ਲੱਗਿਆ ਕਿ ਜਗਮੀਤ ਬਰਾੜ ਤੇ ਕਾਰਵਾਈ ਬਾਕੀਆਂ ਨਾਲੋਂ ਕਰਨੀ ਇਸ ਲਈ ਆਸਾਨ ਆ ਕਿ ਬਾਹਰੋਂ ਆਇਆ ਹੋਇਆ। ਸੋ ਇਸ ਲਈ ਉਹਨਾਂ ਨੇ ਪਹਿਲਾ ਨਿਸ਼ਾਨਾ ਇਹਨੂੰ ਬਣਾਇਆ ਕਿ ਚਾਹੇ ਅਨੁਸ਼ਾਸਨੀ ਕਮੇਟੀ ਦੀ ਗੱਲ ਹੋਵੇ, ਚਾਹੇ ਉੱਥੇ ਉਸ ਆਪਣੇ ਹਲਕਿਆਂ ਦੇ ਵਿੱਚ ਇਹਦੀ ਭਾਸ਼ਣ ਸ਼ੈਲੀ ਦੀ ਗੱਲ ਹੋਵੇ, ਚਾਹੇ ਉਹ ਮੀਟਿੰਗਾਂ 'ਚ ਦੀ ਟਿੱਪਣੀਆਂ ਦੀ ਗੱਲ ਹੋਵੇ, ਚਾਹੇ ਉਹ ਕਮੇਟੀਆਂ 'ਚ ਜਾਣ ਦੀ ਗੱਲ ਹੋਵੇ। ਸੋ ਉਹ 3-4 ਹਵਾਲੇ ਬਣਾ ਕੇ ਇਹਨੂੰ ਪੁੱਛਿਆ ਗਿਆ ਕਿ ਭਾਈ ਤੇਰੇ ਤੇ ਕਾਰਵਾਈ ਕਿਉਂ ਨਾ ਕੀਤੀ ਜਾਵੇ, ਤੂੰ ਪਾਰਟੀ ਦੇ ਅੰਦਰ ਅਨੁਸ਼ਾਸਨ ਭੰਗ ਕਰ ਰਿਹਾ। ਸੋ ਇਸ ਨੂੰ ਨੋਟਿਸ ਦੇ ਕੇ ਕਿਤੇ ਨਾ ਕਿਤੇ ਇਹ ਰੱਖੜੇ ਹੋਰਾਂ ਨੂੰ ਵੀ, ਇਹ ਮਲੂਕੇ ਹੋਰਾਂ ਨੂੰ ਵੀ, ਇਹ ਚੰਦੂ ਮਾਜਰੇ ਹੋਰਾਂ ਨੂੰ ਵੀ, ਇਹ ਬੀਬੀ ਜਗੀਰ ਕੌਰ ਵਰਗਿਆਂ ਨੂੰ ਵੀ, ਇਹ ਇਆਲੀ ਨੂੰ ਵੀ, ਅਜਿਹੇ ਇਹਦੀ ਲਾਈਨ 'ਚ ਜਿੰਨੇ ਖੜੇ ਨੇ ਅੱਜ, ਜਿਹੜੇ ਸੁਖਬੀਰ ਬਾਦਲ ਕੰਨੀ ਉਂਗਲੀ ਕਰਕੇ ਸਵਾਲ ਪੁੱਛ ਲੈਂਦੇ ਨੇ, ਜਾਂ ਜਿਹੜੇ ਚਾਹੁੰਦੇ ਨੇ ਕਿ ਹੁਣ ਲਾਂਭੇ ਕਰਨ ਦਾ ਮੌਕਾ ਆ ਗਿਆ, ਇਹ ਉਹਨਾਂ ਸਾਰਿਆਂ ਲਈ ਨੋਟਿਸ ਹੈ। ਤੇ ਇਹ ਮਤਲਬ ਕਿ ਉਸ ਰਾਹੀਂ ਇਹ ਇੱਕ ਮਤਲਬ ਤੁਸੀਂ ਕਹਿ ਸਕਦੇ ਹੋ ਕਾਂ ਮਾਰ ਕੇ ਟੰਗਣ ਵਾਲੀ ਇੱਕ ਰਸਮ ਹੈ। ਸੋ ਉਹਦੇ ਉੱਤੇ ਕਿੰਨਾ ਕੁ ਕਿਸੇ ਨੂੰ ਡਰ ਪੈ ਹੋਏਗਾ, ਕਿੰਨਾ ਕੋਈ ਅਸਰ ਹੋਏਗਾ, ਇਹ ਦੇਖਣ ਵਾਲੀ ਗੱਲ ਹੋਈ। ਕਿਉਂਕਿ ਇਹ ਸਭ ਦੇ ਕਾਰਵਾਈਆਂ ਦੇ ਬਾਵਜੂਦ ਕੱਲ ਬੀਬੀ ਜਗੀਰ ਕੌਰ ਨੇ ਪੱਤਰਕਾਰਾਂ ਸਾਹਮਣੇ ਸਾਫ਼ ਆ ਕੇ ਕਹਿਤਾ ਕਿ ਮੈਂ ਚੋਣ ਲੜ ਰਹੀ ਹਾਂ ਜੀ, ਮੇਰੀ ਤਿਆਰੀ ਹੈ ਜੀ। ਸੋ ਇਸ ਲਈ ਇੱਥੋਂ ਸਾਫ਼ ਹੈ ਕਿ ਉਹ ਪੂਰੀ ਤਿਆਰੀ ਹੈ। ਔਰ ਮੈਨੂੰ ਪਤਾ ਲੱਗ ਰਿਹਾ ਕਿ ਭਾਜਪਾ ਪਿੱਛੇ ਤੋਂ ਪੂਰਾ ਕੰਮ ਕਰ ਰਹੀ ਆ, ਉਹ ਬੈਠਕਾਂ ਕਰ ਰਹੀ ਆ, ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨਾਲ ਸੰਪਰਕ ਸਾਧਣ ਲੱਗੀ ਹੋਈ ਆ ਕਿ ਬੀਬੀ ਦਾ ਸਾਥ ਦਿਓ। ਇੱਥੋਂ ਤੱਕ ਵੀ ਖਬਰਾਂ ਨਸਰ ਹੋ ਰਹੀਆਂ। ਸੋ ਇਸ ਲਈ ਉਹ ਕਿਹੜੇ ਹਵਾਲੇ ਨਾਲ ਦੇ ਰਹੀ ਆ, ਸੱਤਾ ਦੇ ਤਾਕਤ ਦੇ ਨਸ਼ੇ 'ਚ, ਜਾਂ ਸੱਤਾ ਦੇ ਤਾਕਤ ਦਾ ਕੋਈ ਉਹਨਾਂ ਨੂੰ ਸਵਾਦ ਚਖਾਉਣ ਲਈ, ਝੂਲਾ ਚਲਾਉਣ ਲਈ। ਸੋ ਕਿਹੜੇ ਹਵਾਲੇ ਨਾਲ ਆ, ਇਹ ਸੋਚਣ ਵਾਲੀ ਗੱਲ ਹੋਏਗੀ। ਪਰ ਕਿਤੇ ਨਾ ਕਿਤੇ ਪਤਾ ਲੱਗ ਰਿਹਾ ਕਿ ਬੀਬੀ ਜਗੀਰ ਕੌਰ ਦੀ ਪਿੱਠ ਦੇ ਉੱਤੇ ਬੀਜੇਪੀ ਆ ਗਈ ਆ, ਤੇ ਇਸੇ ਲਈ ਬੀਬੀ ਜਗੀਰ ਕੌਰ ਮੈਦਾਨ 'ਚ ਨਿੱਤਰਨ ਲਈ ਤਿਆਰ ਹੋ ਗਿਆ। ਜਿੱਤਦੀ ਹੈ ਜਾਂ ਹਾਰਦੀ ਹੈ ਬਾਅਦ ਦੀ ਗੱਲ ਹੋਏਗੀ, ਪਰ ਫਿਲਹਾਲ ਮਤਲਬ ਕਿ ਇਸੇ ਲਈ ਬਾਇਆ ਜਗਮੀਤ ਬਰਾੜ ਮੈਨੂੰ ਲੱਗਦਾ ਕਿ ਇਹ ਕੋਸ਼ਿਸ਼ ਹੈ ਕਿ ਅਸੀਂ ਦੱਸੀਏ ਕਿ ਲੈ ਵੀ ਤੁਹਾਡੇ ਲੀਡਰਾਂ ਦੇ ਖਿਲਾਫ ਤਾਂ ਅਸੀਂ ਕਾਰਵਾਈਆਂ ਕਰਨ ਲੱਗੇ ਹਾਂ, ਇਹਨਾਂ ਨੇ ਤੇਰੇ ਨਾਲ ਖੜਨਾ ਨਹੀਂ ਗਾ। ਇਸ ਲਈ ਇਹ ਬਾਕੀ ਲੀਡਰਾਂ ਨੂੰ ਡਰਾਉਣ ਲਈ ਵੀ ਹੈ ਤੇ ਬੀਬੀ ਜਗੀਰ ਕੌਰ ਨੂੰ ਵੀ ਇਸ਼ਾਰਾ ਕਰਨ ਦੇ ਲਈ। ਜਦੋਂ ਤੁਸੀਂ ਰਾਜਪਾਲ ਵਾਲੀ ਖਬਰ ਕਰ ਰਹੇ ਸੀ ਨਾ, ਉਹਦਾ ਤਬਸਰਾ ਕਰ ਰਹੇ ਸੀ, ਉਸਦੀ ਪੜਚੋਲ ਦੇ ਰਹੇ ਸੀ, ਤੇ ਮੇਰੇ ਬੜੀ ਇੱਕ ਪੰਜਾਬੀ ਦੇ ਵਿੱਚ ਕਹਾਵਤ ਹੈ, ਅਖਾਣ ਹੈ, ਕਿੱਲੇ ਦੇ ਜ਼ੋਰ ਤੇ ਤਿੰਗੜਨਾ, ਹਨਾ, ਕਿੱਲਾ ਤੇ ਫਿਰ ਤੁਹਾਨੂੰ ਪਤਾ ਜਿਹਦੀ ਦਿੱਲੀ ਤਾਰਾਂ ਜੁੜ ਜਾਣ ਉਹ ਮਾਣ ਹੈ ਕਿਤੇ। ਬਸ ਬੀਬੀ ਦੇ ਮਾਮਲੇ 'ਚ ਮੇਰੇ ਯਾਦ ਆ ਗਿਆ, ਫਿਰ ਮੈਥੋਂ ਰਿਹਾ ਨਹੀਂ ਗਿਆ ਵੀ ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ। ਸੋ ਇਹ ਜਿਹੜੀਆਂ ਕਹਾਵਤਾਂ ਬਣੀਆਂ ਐਵੇਂ ਨਹੀਂ ਬਣੀਆਂ ਸ਼ਰਮਾ ਜੀ, ਸੀਨ ਕ੍ਰੀਏਟ ਹੁੰਦੇ ਫਿਰ ਕਹਾਵਤਾਂ ਬਣਦੀਆਂ। ਬਿਲਕੁਲ ਇਹ ਦੇਖਣਾ ਹੋਊਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਖੈਰ ਭਾਵੇਂ ਆਪਾਂ ਗੱਲ ਥੋੜਾ ਮਾਹੌਲ ਸਾਜ਼ਗਾਰ ਕਰ ਲਿਆ ਹਾਸੇ ਵਾਲਾ, ਪਰ ਸ਼੍ਰੋਮਣੀ ਅਕਾਲੀ ਦਲ ਤੇ ਪੰਥਕ ਰਾਜਨੀਤੀ ਦੇ ਨਜ਼ਰੀਏ ਤੋਂ ਦੇਖੀਏ ਤਾਂ ਗੰਭੀਰਤਾ ਬਹੁਤ ਜ਼ਿਆਦਾ ਚੈਲੰਜ ਹੋਣਾ ਬਾਦਲਾਂ ਨੂੰ ਸਿੱਧਾ। ਬਿਲਕੁਲ ਇਹ ਮੇਰਾ ਖਿਆਲ ਆ 2 ਦਹਾਕਿਆਂ ਬਾਅਦ, ਸ਼ਾਇਦ ਜਥੇਦਾਰ ਟੌੜਾ ਸਾਹਿਬ ਤੋਂ ਬਾਅਦ ਜੇ ਕਹਿ ਲਈਏ ਤਾਂ। ਸਹੀ ਗੱਲ ਜੀ, ਕਿਉਂਕਿ ਟੌੜਾ ਸਾਹਿਬ ਦੇ ਸਮੇਂ ਸੀਗਾ ਜਦੋਂ ਇੱਕ ਵਾਰ ਲੱਗਿਆ ਸੀਗਾ ਕਿ ਇਹਨਾਂ ਦੇ ਹੱਥੋਂ ਜਾ ਰਹੀ ਆ। ਉਸ ਸਮੇਂ ਖੁੱਲ ਕੇ ਕੈਪਟਨ ਕਾਂਗਰਸ ਨਾਲ ਸੀ। ਉਸ ਸਮੇਂ ਜਥਾ ਟੌੜਾ ਸਾਹਿਬ ਦਾ ਕਾਂਗਰਸ ਨੇ ਸਾਥ ਦਿੱਤਾ ਸੀ ਬੈਕ ਤੋਂ, ਕੋਈ ਸ਼ੱਕ ਨਹੀਂ। ਪਰ ਇਸ ਮੌਕੇ ਹੁਣ ਦਿੱਲੀ ਦੇ ਵਿੱਚ ਬੀਜੇਪੀ ਆ, ਤਾਂ ਹੁਣ ਬੀਜੇਪੀ ਵਿਰੋਧੀਆਂ ਨੂੰ ਹਵਾ ਦੇ ਰਹੀ ਹੈ। ਸੋ ਇਹ ਹੁੰਦਾ ਆ। ਤੇ ਤੁਸੀਂ ਬਿਲਕੁਲ ਸਹੀ ਕਿਹਾ ਕਿ ਜਿਹਦੇ ਜਦੋਂ ਦਿੱਲੀ ਵਾਲਾ ਆਸ਼ੀਰਵਾਦ ਮਿਲ ਜਾਂਦਾ, ਫਿਰ ਚਾਹੇ ਉਹ ਕੁਛ ਕਰਨ ਕਰਾਉਣ ਨੂੰ ਹੋਣ ਚਾਹੇ ਨਾ ਹੋਣ, ਉਹੀ ਬੰਦੇ ਨੂੰ ਲੱਗਣ ਲੱਗ ਜਾਂਦਾ ਕਿ ਲੈ ਵੀ ਮੈਂ ਤਾਂ ਫਸਟ ਫਲੋਰ ਤੇ ਪਹੁੰਚ ਗਿਆ। ਸੋ ਇਹ ਪਹਿਲੀ ਮੰਜ਼ਿਲ ਦੀਆਂ ਪੌੜੀਆਂ ਚੜ੍ਹਨ ਵਰਗਾ ਬੰਦੇ ਨੂੰ ਮਹਿਸੂਸ ਹੋਣਾ ਜਾਂਦਾ। ਉਹ ਤਾਂ ਹਵਾ 'ਚ ਬਣਾ ਕੇ ਬਿਠਾ ਦਿੰਦੇ ਆ ਨਾ ਇੱਕ ਵਾਰ ਪ੍ਰਧਾਨ ਵਾਲੀ ਕੁਰਸੀ ਤੇ। ਬਿਲਕੁਲ। ਤੇ ਦਿੱਲੀ ਦੇ ਮਾਂਝੇ ਹਲੇ ਤੱਕ ਰਾਸ ਨਹੀਂ ਆਏ, ਫਿਰੇ ਜਾ ਕਿਤੇ ਫਿਰਦੇ ਇੱਥੇ।
ਚਲੋ ਖੈਰ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਤਿਉਹਾਰਾਂ ਦਾ ਸੀਜ਼ਨ ਆ ਤੇ ਹਰ ਟਾਈਮ ਆਪਾਂ ਥੋੜ੍ਹੀਆਂ ਜਿਹੀਆਂ ਖਬਰਾਂ ਵੀ ਸੱਤਾਧਾਰੀਆਂ ਨੂੰ ਤਲਖੀ ਲੱਗਦੀਆਂ ਆਪਣੀਆਂ ਤਾਂ ਟਿੱਪਣੀਆਂ ਵੀ। ਤੇ ਜਾਂਦੇ ਜਾਂਦੇ ਗੱਲ ਕਰ ਲਈਏ ਕੋਈ ਮਠੌਰੇ ਦੀ, ਪੰਜਾਬੀ ਭਾਸ਼ਾ ਦੇ ਵਿੱਚ ਆਪਾਂ ਆਮ ਹੀ ਕਹਿੰਦੇ ਆ, ਮਠਿਆਈ ਖਾਣ ਚ ਪੰਜਾਬੀਆਂ ਨੇ ਕਹਿੰਦੇ ਹਰਿਆਣਵੀਆਂ ਨੂੰ ਪਿੱਛੇ ਛੱਡਿਆ, ਪਰ ਪੰਜਾਬੀ ਤਾਂ ਮੇਰਾ ਖਿਆਲ ਆ ਪੰਜਾਬ ਚ ਤਾਂ ਮਠਿਆਈ ਜਾਲੀ ਹੈ ਸ਼ਰਮਾ ਜੀ। ਬਿਲਕੁਲ ਪ੍ਰਵੀਨ ਜੀ, ਅੱਜ ਦੇ ਦੌਰ ਦੇ ਵਿੱਚ ਚਾਹੇ ਪੰਜਾਬ ਹੈ, ਚਾਹੇ ਦਿੱਲੀ ਹੈ, ਚਾਹੇ ਹੋਰ ਸੂਬੇ ਨੇ, ਜਿਸ ਕਦਰ ਦੁੱਧ 'ਚ ਮਿਲਾਵਟ ਆ ਰਹੀ ਹੈ, ਹਾਂਜੀ ਨਕਲੀ ਦੁੱਧ, ਨਕਲੀ ਖੋਆ, ਇੱਥੋਂ ਤੱਕ ਕਿ ਯੂਪੀ ਵਾਲਾ ਨਕਲੀ ਖੋਆ ਪੰਜਾਬ ਆ ਕੇ ਵਿਕਦਾ। ਤੁਸੀਂ ਇਹ ਦੇਖੋ ਕਿ ਜੀ ਜੀ। ਉੱਥੋਂ ਪੈਕ ਹੋ ਕੇ ਟੈਂਪੂ ਭਰ ਕੇ ਆਉਂਦੇ ਨੇ, ਕਿਵੇਂ ਲੰਘੇ ਆਉਂਦੇ ਨੇ। ਸੋ ਹੂੰ 3-3 4-4 ਸੂਬਿਆਂ ਦੀ ਹੱਦ ਟੱਪ ਕੇ ਆਉਣਾ ਤੇ ਉਹੀ ਨਹੀਂ ਗਾ ਨਾ, ਨਕਲੀ ਚੀਜ਼ਾਂ ਕਿਵੇਂ ਆ ਰਹੀਆਂ। ਤਾਂ ਆਸ਼ੀਰਵਾਦ ਤਾਂ ਕਿਤੇ ਨਾ ਕਿਤੇ ਹੁੰਦਾ ਹੀ ਹੈ, ਹਾਂਜੀ ਪਰ ਆਪਣਾ ਮਿੱਠੇ ਨਾਲ ਮੋਹ ਪੰਜਾਬੀਆਂ ਦਾ ਬਹੁਤ ਆ। ਆਪਣੇ ਤਾਂ ਮਤਲਬ ਜੇ ਹੋਰ ਨਹੀਂ ਕੁਛ, ਸ਼ੱਕਰ ਚ ਘਿਓ ਪਾ ਕੇ ਵੀ ਨਹੀਂ ਆਪਾਂ ਛੱਡਦੇ ਰਹੇ। ਸੋ ਜਦ ਕਿ ਹਾਂਜੀ ਉਹ ਬਹੁਤ ਤਾਕਤਵਰ ਚੀਜ਼ ਸੀ, ਉਹ ਪਿਓਰ ਤਾਂ ਸੀ ਕਿ ਹਾਂ ਆਪਣੇ ਖੇਤ ਦਾ ਮਤਲਬ ਕਿ ਗੰਨੇ ਦਾ ਭਾਈ ਸ਼ੱਕਰ ਆ ਤੇ ਆਪਣੇ ਘਰ ਦਾ ਹੀ ਦੁੱਧ ਦਾ ਦੇਸੀ ਘਿਓ ਘਿਓ ਆ, ਤੇ ਬਿਲਕੁਲ। ਇਸ ਲਈ ਉੱਥੇ ਮਿਲਾਵਟ ਵਾਲਾ ਖਤਰਾ ਨਹੀਂ ਸੀ ਕੋਈ। ਪਰ ਅੱਜ ਅਸੀਂ ਸੜਕ ਤੇ ਖੜ ਕੇ ਘਲਾੜੀਆਂ ਤੋਂ ਗੁੜ ਲੈ ਕੇ ਆਉਂਦੇ ਹਾਂ, ਤੇ ਉਹ ਗੁੜ ਵੀ ਯੂਪੀ ਵਾਲਿਆਂ ਦਾ ਕੱਢਿਆ ਹੀ ਹੁੰਦਾ, ਤੇ ਉਹ ਕਿਹੜੇ ਮਸਾਲੇ ਪਾ ਕੇ ਬਣਦਾ ਸਭ ਨੂੰ ਪਤਾ, ਪਰ ਤਾਂ ਵੀ ਲੈ ਲੈਂਦੇ ਆ ਲੋਕ। ਤੇ ਇਸ ਲਈ ਹੁੰਦਾ ਤੁਸੀਂ ਸ਼ੱਕਰ ਘਿਓ ਵੀ ਅਸਲੀ ਨਹੀਂ ਖਾ ਸਕਦੇ। ਪਰ ਜਿੱਥੋਂ ਤੱਕ ਮਠਿਆਈਆਂ ਦੀ ਮੈਂ ਗੱਲ ਕਰਨਾ ਚਾਹੁੰਦਾ, ਇਹ ਮਠਿਆਈਆਂ ਉਹ ਨੇ ਜ਼ਿਆਦਾਤਰ ਜਿਹੜੀਆਂ ਦੁੱਧ ਤੋਂ ਬਣਦੀਆਂ ਨੇ। ਸੋ ਤੁਸੀਂ ਪਹਿਲਾਂ ਹੀ ਗੱਲ ਕਰਕੇ ਹਟੇ ਹੋ, ਜਦੋਂ ਕਿ ਅਸਲੀ ਨਹੀਂ ਹੈਗੀਆਂ ਤਾਂ ਵੀ ਦੇਸ਼ ਦੇ ਵਿੱਚ ਜੀ 35% ਮਠਿਆਈ ਉੱਤਰੀ ਭਾਰਤੀ ਲੋਕ ਖਾਂਦੇ ਨੇ। ਹੂੰ 35%। ਜੀ ਤੇ ਉਹਦੇ ਵਿੱਚ ਸਭ ਤੋਂ ਮੂਹਰੇ ਜੇਕਰ ਕੋਈ ਨੰਬਰ 1 ਤੇ ਉਹ ਦਿੱਲੀ ਹੈ। ਠੀਕ ਹੈ। ਬੇਸ਼ੱਕ ਪੰਜਾਬ ਦਾ ਨੰਬਰ ਮਠਿਆਈ ਖਾਣ ਵਾਲਿਆਂ 'ਚ 9ਵੇਂ ਨੰਬਰ ਤੇ ਹੈ, ਹੂੰ ਪਰ ਅਸੀਂ ਹਰਿਆਣੇ ਤੋਂ ਇੱਕ ਨੰਬਰ ਅੱਗੇ ਹਾਂ। ਇਸ ਮੌਕੇ ਪ੍ਰਵੀਨ ਜੀ ਮੈਂ ਦੇਖ ਰਿਹਾ ਕਿ 35% ਜਿਹੜੀ ਮਠਿਆਈ ਆ ਉਹ ਜੀ ਉੱਤਰੀ ਭਾਰਤ ਦੇ ਲੋਕਾਂ ਦੇ ਵਿੱਚ ਖਾਧੀ ਜਾਂਦੀ ਆ, ਔਰ ਜੀ ਹਰਿਆਣੇ ਨਾਲੋਂ ਪੰਜਾਬ ਮੋਹਰੀ ਆ। ਨੰਬਰ 1 ਤੇ ਦਿੱਲੀ ਆ, ਨੰਬਰ 2 ਤੇ ਪੱਛਮੀ ਬੰਗਾਲ ਆ, ਜਿੱਥੋਂ ਦੇ ਲੋਕ ਸਭ ਤੋਂ ਵੱਧ ਮਠਿਆਈ ਖਾਂਦੇ ਨੇ। ਤੇ ਜਦੋਂ ਮੈਂ ਕਾਰੋਬਾਰੀ ਪੱਖ ਤੋਂ ਦੇਖਦਾ ਤਾਂ ਮੇਰੇ ਕੋਲ ਅੰਕੜੇ ਕੁਝ ਮੇਰੇ ਹਵਾਲੇ ਨਾਲ ਮੇਰੇ ਕੋਲ ਪ੍ਰਾਪਤ ਹੋਏ ਵੱਖ-ਵੱਖ ਹਵਾਲਿਆਂ ਨਾਲ, ਕਹਿੰਦੇ 2021 ਦੇ ਵਿੱਚ ਇਸ ਮੌਕੇ ਜਿਹੜਾ ਮਠਿਆਈਆਂ ਦਾ ਕਾਰੋਬਾਰ ਹੈ ਉਹ 58,900 ਕਰੋੜ ਦਾ, ਜੀ ਲਗਭਗ ਅੱਛਾ 60,000 ਕਰੋੜ ਦਾ ਕਾਰੋਬਾਰ ਹੈ ਮਠਿਆਈਆਂ ਦਾ। ਤੇ ਹੂੰ ਇਹ ਕਹਿੰਦੇ ਕਿ 2025 ਤੱਕ ਜਾਂਦਿਆਂ 84,300 ਕਰੋੜ, ਲਗਭਗ 85,000 ਕਰੋੜ ਦਾ ਹੋ ਜਾਣਾ। ਸੋ ਇੱਥੋਂ ਤੱਕ, ਜਦੋਂ ਕਿ ਇਹਦੇ ਵਿੱਚ ਉਹ ਪੂਰੀ ਤਰ੍ਹਾਂ ਨਾਲ ਸੰਗਠਿਤ ਨਹੀਂ ਹੈ ਇਹ ਕਾਰੋਬਾਰ ਅਜੇ ਵੀ ਪੂਰੀ ਤਰ੍ਹਾਂ ਨਾਲ। ਮਤਲਬ ਜੇਕਰ ਠੀਕ ਹੈ। ਤੁਸੀਂ ਦੇਖੋ ਤਾਂ 10% ਕਾਰੋਬਾਰ ਹੈ ਜਿਹੜਾ ਇੱਕ ਪੂਰਾ ਦੇਸ਼ ਦੇ ਵਿੱਚ ਇੱਕ ਕਾਰੋਬਾਰ ਸੰਗਠਿਤ ਰੂਪ ਦੇ ਵਿੱਚ ਚੱਲਦਾ। ਬਾਕੀ ਕਾਰੋਬਾਰ ਖੁੱਲਾ ਆਪਣੇ ਆਪਣੇ ਪੱਧਰ ਤੇ, ਜਿਵੇਂ ਪਿੰਡਾਂ 'ਚ ਦੁਕਾਨਾਂ ਹੈ ਨਾ ਹੈਗੀਆਂ ਨੇ, ਉਸ ਹਵਾਲੇ ਨਾਲ। ਤੇ ਜਦੋਂ ਮੈਂ ਇਹ ਨੰਬਰ ਦੇਖ ਰਿਹਾ ਸੀ ਤਾਂ ਕਹਿੰਦੇ ਕਿ 75% ਜਿਹੜੀ ਖਪਤ ਹੈ ਮਠਿਆਈ ਦੀ ਉਹ 11 ਸੂਬਿਆਂ 'ਚ ਹੋ ਜਾਂਦੀ ਹੈ। ਜੀ ਦੇਸ਼ ਦੇ ਕੁੱਲ ਸੂਬਿਆਂ ਚੋਂ 11 ਸੂਬਿਆਂ ਦੇ ਵਿੱਚ, ਮਤਲਬ ਕਿ ਅੱਧ ਤੋਂ ਵੀ ਘੱਟ ਸੂਬਿਆਂ 'ਚ, ਹੈ ਨਾ ਜੀ ਤਿੰਨ ਤੇ ਹਿੱਸੇ। ਉੱਥੇ ਕਹਿੰਦੇ ਹਾਂ ਮਤਲਬ ਕਿ 75% ਮਠਿਆਈ ਇਹਨਾਂ 11 ਸੂਬਿਆਂ, ਜਿਨ੍ਹਾਂ 'ਚ ਦਿੱਲੀ ਦੇ ਵਿੱਚ ਲਗਭਗ 10% ਮਠਿਆਈ ਦੀ ਖਪਤ ਹੈ ਕੱਲੀ ਦਿੱਲੀ 'ਚ। ਜੀ ਤੇ ਉਸ ਤੋਂ ਬਾਅਦ ਬੰਗਾਲ ਆਉਂਦਾ, ਬੰਗਾਲ ਵੀ ਲਗਭਗ 10% ਤੇ ਖੜਾ, ਪਰ ਦਿੱਲੀ ਨਾਲ ਥੋੜਾ ਘੱਟ ਹੈ। ਦਿੱਲੀ 'ਚ 9.8% ਹੈ ਤੇ ਪੱਛਮੀ ਬੰਗਾਲ ਦੇ ਵਿੱਚ 9.2% ਹੈ। ਸੋ ਦੋਏ ਇਹ 10% ਦੇ ਨੇੜੇ ਨੇੜੇ ਨੇ। ਇਹ ਤੋਂ ਬਾਅਦ ਗੁਜਰਾਤ ਹੈ, ਗੁਜਰਾਤ 'ਚ ਵੀ ਮਠਿਆਈ ਬਹੁਤ ਖਾਧੀ ਜਾਂਦੀ ਹੈ, ਪਰ ਗੁਜਰਾਤ ਦੇ ਵਿੱਚ ਦੁੱਧ ਅਜੇ ਸ਼ੁੱਧ ਹੈ ਪ੍ਰਵੀਨ ਜੀ। ਜੀ ਮੈਂ ਮੈਨੂੰ ਗੁਜਰਾਤ 'ਚ ਜਾ ਕੇ ਆਇਆ ਤੇ ਮੈਂ ਉੱਥੇ ਦੇਖ ਕੇ ਆਇਆ, ਜਿਵੇਂ ਉੱਥੇ ਲੋਕ ਅਜੇ ਬਿਲਕੁਲ ਦੇਸੀ ਨੇ, ਤੇ ਉੱਥੇ ਸ਼ੁੱਧ ਖਾਣਾ ਪੀਣਾ, ਸਾਫ਼ ਸ਼ੁੱਧ ਤੇ ਸਸਤਾ ਹੈ। ਤੇ ਉਹ 8.3% ਗੁਜਰਾਤ ਦੇ ਵਿੱਚ ਮਤਲਬ ਕਿ ਮਠਿਆਈ ਖਾਧੀ ਜਾਂਦੀ ਹੈ। ਫਿਰ ਯੂਪੀ ਆਉਂਦਾ 8%। ਇੱਥੇ ਗਰੰਟੀ ਨਹੀਂ ਕਿ ਕੀ ਖਾ ਰਹੇ ਨੇ, ਪਰ ਖਾ ਰਹੇ ਨੇ 8%, ਮਤਲਬ ਯੂਪੀ ਦੇ ਲੋਕ। ਉਸ ਤੋਂ ਬਾਅਦ ਮਹਾਰਾਸ਼ਟਰ 7.1%, ਫਿਰ ਰਾਜਸਥਾਨ 7%, ਫਿਰ ਬਿਹਾਰ 7%, ਫਿਰ ਮੱਧ ਪ੍ਰਦੇਸ਼ 6.6%, ਫਿਰ ਪੰਜਾਬ ਆਉਂਦਾ 5.2%। ਮਤਲਬ ਕੁੱਲ ਜਿਹੜੀ ਮਠਿਆਈ ਆ ਦੇਸ਼ ਦੇ ਵਿੱਚ ਵਿਕਦੀ ਆ, ਉਹਦੇ ਵਿੱਚੋਂ ਪੰਜਾਬ ਦਾ ਹਿੱਸਾ 5.2% ਆ। ਬਹੁਤ ਹੈ, ਇਹ ਬਹੁਤ ਵੱਡਾ ਅੰਕੜਾ ਹੈ ਵੀ। ਉਸ ਤੋਂ ਬਾਅਦ ਹਰਿਆਣਾ ਆਉਂਦਾ 3.5%। ਅਸਲ 'ਚ ਇਹ ਜਿਹੜਾ ਸਰਵੇ ਰਿਪੋਰਟ ਹੈ ਇਹ ਦੁੱਧ ਵਾਲੀਆਂ ਮਠਿਆਈਆਂ ਦੇ ਹਵਾਲੇ ਨਾਲ। ਜੇਕਰ ਕੁੱਲ ਮਠਿਆਈਆਂ ਦੇ ਹਵਾਲੇ ਨਾਲ ਹੁੰਦਾ, ਸ਼ਾਇਦ ਹਰਿਆਣੇ ਦਾ ਨੰਬਰ ਸਾਡੇ ਨਾਲ ਉੱਪਰ ਹੁੰਦਾ, ਕਿਉਂਕਿ ਜਦੋਂ ਆ ਅੰਦੋਲਨ ਦੌਰਾਨ ਹਰਿਆਣੇ ਨਾਲ ਜ਼ਿਆਦਾ ਵਿਚਰੇ ਆ, ਪੇਂਡੂ ਭਾਈਚਾਰੇ 'ਚ ਵਿਚਰੇ ਆ, ਤਾਂ ਮੈਂ ਦੇਖਿਆ ਪ੍ਰਵੀਨ ਜੀ ਉਹ ਜਲੇਬੀਆਂ, ਲੱਡੂ, ਪਕੌੜੇ ਦੱਬ ਕੇ ਛਕਦੇ ਆ। ਸੋ ਲੱਡੂ ਖਾਣ ਦੇ ਤਾਂ ਬਹੁਤ ਸ਼ੌਕੀਨ, ਮਤਲਬ ਮੈਂ
ਲੱਡੂ ਤੇ ਪਤੌੜ ਜਿਹੜੇ ਆਪਣੇ ਪੁਰਾਣੇ ਉਹ ਪਕੌੜੇ ਬੜੇ ਹੈ ਨਾ, ਉਹ ਤੇ ਜਲੇਬੀਆਂ, ਮਤਲਬ ਉਹ ਵੀ ਬੜੇ ਬੜੇ ਜਲੇਬ ਬਣਾਉਂਦੇ ਆ ਉਹ ਤਾਂ, ਹੈ ਨਾ, ਬਹੁਤ। ਹਾਂ ਸੋ ਬਿਲਕੁਲ ਉਹ ਉਹਦੇ ਬਹੁਤ ਸ਼ੌਕੀਨ ਆ ਉਹ। ਤੋ ਇਸ ਲਈ ਜੇਕਰ ਉਹ ਸ਼ੱਕਰ ਦੀ ਕੁੱਲ ਗੱਲ ਉਹਦੇ ਹਵਾਲੇ ਨਾਲ ਗੱਲ ਹੁੰਦੀ, ਸ਼ਾਇਦ ਉਹਦਾ ਨੰਬਰ ਉੱਪਰ ਹੁੰਦਾ। ਪਰ ਦੁੱਧ ਤੋਂ ਬਣੀਆਂ ਮਠਿਆਈਆਂ ਦਾ ਅੱਜ ਕੱਲ ਸਾਡੇ ਚੱਲਣ ਦੁੱਧ ਵਾਲੀਆਂ ਚੀਜ਼ਾਂ ਦਾ ਬਹੁਤ ਜ਼ਿਆਦਾ, ਅਸੀਂ ਨਾ ਉਹ ਆਪਣੇ ਹਾਂਜੀ ਆਪ ਨੂੰ ਹਾਈ ਪ੍ਰੋਫਾਈਲ ਦਿਖਾਉਣ ਦੇ ਚੱਕਰ ਦੇ ਵਿੱਚ ਅਸੀਂ ਇੰਨਾ ਕੁਝ ਹੋ ਗਏ ਕਿ ਹਰ ਥਾਂ ਮਠਿਆਈ ਲੈ ਕੇ ਜਾਣਾ, ਘਰੇ ਮਠਿਆਈ ਰੱਖਣਾ। ਅੱਗੇ ਹਾਂਜੀ ਤਿੱਥ ਤਿਉਹਾਰ ਤੇ ਮਠਿਆਈ ਆਉਂਦੀ ਸੀ ਸਾਡੇ, ਮਤਲਬ ਚਾਅ ਹੁੰਦਾ ਸੀ ਕਿ ਦੀਵਾਲੀ ਆ ਗਈ, ਗੁਰਪੁਰਬ ਆ ਗਿਆ, ਹੈ ਨਾ, ਹਾਂਜੀ ਤੇ ਦੁਸਹਿਰਾ ਆ ਗਿਆ, ਤਾਂ ਉਹ ਮੇਲਿਆਂ ਦਾ ਚਾਅ ਹੁੰਦਾ ਸੀ ਕਿ ਭਾਈ ਜਲੇਬੀਆਂ ਬਣਨਗੀਆਂ, ਪਕੌੜੇ ਆਉਣਗੇ, ਬਰਫੀ ਆਊਗੀ। ਬਰਫੀ ਤਾਂ ਬਹੁਤ ਵੱਡੀ ਪ੍ਰਾਪਤੀ ਹੁੰਦੀ ਸੀ। ਬਿਲਕੁਲ ਸੋ ਸਹੀ ਇਸ ਲਈ ਹੁਣ ਉਹ ਇੰਨੇ ਕਾਮਨ ਹੋ ਗਏ ਕਿ ਹਰ ਘਰ 'ਚ ਮਠਿਆਈ ਮੁੱਕਦੀਆਂ ਨਹੀਂ ਆਪਣੇ। ਤੇ ਇਹ ਕਾਰੋਬਾਰ ਹੈ, ਇਹ ਤੇ ਇੰਡਸਟਰੀ ਨੇ ਤੁਹਾਡੇ ਘਰੇ ਬਾੜੀ ਹੈ। ਜੀ ਸਹੀ ਹੈ ਤੇ ਇਸ ਲਈ ਪੰਜਾਬ 'ਚ 5.2%, ਹਰਿਆਣਾ 'ਚ 3.5%, ਤੇ ਝਾਰਖੰਡ 'ਚ 2.8%, ਤੇ ਕੁੱਲ 74.5%, 75% ਇਹਨਾਂ 11 ਸੂਬਿਆਂ 'ਚ ਮਠਿਆਈ ਹੈ। ਇਸੇ ਤਰ੍ਹਾਂ ਪ੍ਰਵੀਨ ਜੀ ਪਾਪੜ ਦਾ ਕਾਰੋਬਾਰ ਵੀ ਬਹੁਤ ਤਕੜਾ, ਕਹਿੰਦੇ ਪਾਪੜ ਦਾ ਜੀ ਕਾਰੋਬਾਰ ਦੇ ਵਿੱਚ ਵੀ ਕਰੀਬ 39% ਹੈ ਜਿਹੜਾ ਕਾਰੋਬਾਰ ਉਹ ਉੱਤਰੀ ਭਾਰਤ 'ਚ ਹੁੰਦਾ। 39%। ਤੇ ਇਹਦੇ ਵਿੱਚ ਵੀ ਮਤਲਬ ਕਿ ਜੇਕਰ ਪੰਜਾਬ ਨੂੰ ਦੇਖਾਂ ਤਾਂ ਮੈਂ 1 2 3 4 5 6ਵੇਂ ਨੰਬਰ ਤੇ ਪੰਜਾਬ ਆਉਂਦਾ। ਮਠਿਆਈ ਨਾਲੋਂ ਪਾਪੜ ਅਸੀਂ ਵੱਧ ਖਾਂਦੇ ਹਾਂ। ਉੱਤਰੀ ਭਾਰਤ ਦੇ 11 ਸੂਬਿਆਂ ਦੇ ਵਿੱਚ 70% ਪਾਪੜ ਦਾ ਕਾਰੋਬਾਰ ਹੈ, ਤੇ ਇਹ 'ਚ ਪੰਜਾਬ ਹਰਿਆਣਾ ਬਰਾਬਰ ਥਾਂ ਦੇ ਉੱਤੇ ਹੈ। ਇੱਥੇ ਰਾਜਸਥਾਨ ਸਭ ਤੋਂ ਵੱਧ ਪਾਪੜ ਖਾਂਦਾ, 11.4% ਰਾਜਸਥਾਨ 'ਚ ਪਾਪੜ ਖਾਧਾ ਜਾਂਦਾ ਹੈ। ਗੁਜਰਾਤ ਦੇ ਵਿੱਚ 10.6% ਪਾਪੜ ਖਾਧਾ ਜਾਂਦਾ ਹੈ। ਮੱਧ ਪ੍ਰਦੇਸ਼ 'ਚ 8% ਤੋਂ ਵੱਧ ਪਾਪੜ ਖਾਧਾ ਜਾਂਦਾ ਹੈ। ਮਹਾਰਾਸ਼ਟਰ 'ਚ ਵੀ 8% ਤੋਂ ਵੱਧ ਪਾਪੜ, ਦਿੱਲੀ 'ਚ 6.5%, ਤੇ ਪੰਜਾਬ 'ਚ 5.7, ਤੇ ਹਰਿਆਣੇ 'ਚ ਵੀ 5.7 ਜੀ। ਤੇ ਪਰ ਜਿੱਥੋਂ ਤੱਕ ਤੁਸੀਂ ਗੱਲ ਕਰੋ, ਸੋਨ ਪਾਪੜੀ ਵੀ ਸਾਡੇ ਹੁਣ ਉੱਤਰੀ ਭਾਰਤ ਦੇ ਲੋਕਾਂ ਦੀ ਪਹਿਲੀ ਪਸੰਦ ਬਣਦੀ ਜਾ ਰਹੀ ਆ, ਖਾਸ ਕਰਕੇ ਦੇਣ ਦੇ ਲਈ ਬਹੁਤ, ਕਿ ਜੇ ਖਾਣੀ ਨਹੀਂ ਤਾਂ ਦੇਣ ਲਈ ਡੱਬਾ ਇਹ ਵਰਤ ਲਓ, ਕਿਉਂਕਿ ਉਹ ਇੰਨਾ ਸਸਤਾ ਕਾਰੋਬਾਰ ਹੈ। ਇਹ ਉਵੇਂ ਹੀ ਹੈ ਜਿਵੇਂ ਕਹਿੰਦੇ ਕਿ ਸਾਰੀਆਂ ਮਠਿਆਈਆਂ ਦੀ ਬਚੀ ਹੋਈ ਚੀਜ਼ ਦਾ ਨਾ ਸ਼ੱਕਰਪਾਰੇ ਬਣਾਉਂਦੇ ਨੇ। ਹਾਂਜੀ ਹਾਂਜੀ ਇਹ ਉਵੇਂ ਹੀ ਹੈ ਜਿਵੇਂ ਆਪਣੇ ਕਹਿੰਦੇ ਕਿ ਸਾਰੀਆਂ ਬਚੀਆਂ ਹੋਈਆਂ ਸਬਜ਼ੀਆਂ ਦੇ ਵਿੱਚ ਮਸਾਲਾ ਪਾ ਕੇ ਕਹਿੰਦੇ ਜੀ ਸਪੈਸ਼ਲ ਡਿਸ਼ ਬਣ ਗਈ, ਮਿਕਸ ਵੈਜੀਟੇਬਲ ਬਣ ਗਿਆ। ਇਹ ਉਵੇਂ ਹੀ ਹੈ ਕਿ ਸਾਰੀਆਂ ਬਚੇ ਖੁਚੇ ਰੂੰਦ ਖੂੰਦ ਦੀ ਕਹਿੰਦੇ ਸੋਨ ਪਾਪੜੀ ਬਣਾਉਂਦੇ ਨੇ, ਤੇ ਉਹ ਸੋਨ ਪਾਪੜੀ ਅੱਜ ਵੱਡਾ ਵਪਾਰ ਖੜਾ ਹੋ ਗਿਆ, ਵੱਡਾ ਕਾਰੋਬਾਰ। ਪੈਕਟ ਸੋਨ ਪਾਪੜੀ ਬਹੁਤ ਵਿਕਦੀ ਆ, ਤੇ ਉਹ ਵੀ ਵੱਡਾ ਕਾਰੋਬਾਰ ਉੱਤਰੀ ਭਾਰਤ ਦੇ ਵਿੱਚ, ਦਿੱਲੀ, ਪੰਜਾਬ, ਹਰਿਆਣਾ 'ਚ ਵੱਡਾ ਕਾਰੋਬਾਰ ਹੈ। ਸੋ ਇਸ ਲਈ ਦੀਵਾਲੀ ਹੈ ਜੀ, ਮਿੱਠੇ ਨਾਲ ਮਨਾਉਣੀ ਹੈ ਤਾਂ ਉਹ ਗੁੜ ਦੀ ਰੋੜੀ ਨਾਲ ਵੀ ਮਨਾਈ ਜਾ ਸਕਦੀ ਹੈ, ਘਰੇ ਆਪ ਮਠਿਆਈ ਬਣਾ ਕੇ ਮਨਾਈ ਜਾ ਸਕਦੀ ਹੈ। ਬਾਜ਼ਾਰ ਦੇ ਵਿੱਚੋਂ ਇਸ ਮੌਕੇ ਖਾਸ ਕਰਕੇ ਜਦੋਂ ਨਕਲੀ ਦੁੱਧ ਦਾ, ਨਕਲੀ ਖੋਏ ਦਾ, ਨਕਲੀ ਘਿਓ ਦਾ ਕਾਰੋਬਾਰ ਖੂਬ ਚੱਲਦਾ ਹੋਵੇ, ਉਸ ਮੌਕੇ ਆਪਣੇ ਪਰਿਵਾਰ ਲਈ, ਆਪਣੀ ਸਿਹਤ ਦੇ ਲਈ ਧਿਆਨ 'ਚ ਰੱਖਦਿਆਂ ਸਾਡੀ ਬੇਨਤੀ ਤਾਂ ਹੀ ਆ ਕਿ ਮਿੱਠਾ ਜੀਭ ਤੇ ਹੋਵੇ, ਤੁਹਾਡੀ ਬੋਲੀ 'ਚ ਹੋਵੇ, ਉਹ ਜ਼ਿਆਦਾ ਮਿਠਾਸ ਹੈ। ਤੇ ਜੇਕਰ ਖਾਣ ਵਾਲੀਆਂ ਚੀਜ਼ਾਂ ਨਾਲ ਤੁਸੀਂ ਦੇਖਦੇ ਹੋ ਤਾਂ ਉਹ ਜ਼ਹਿਰ ਨਾ ਖਾ ਲਿਓ ਮਿੱਠੇ ਦੇ ਨਾਂ ਤੇ, ਕਿਤੇ ਇਹ ਬਚਣ ਦੀ ਵੀ ਲੋੜ ਹੈ। ਦੇਖੋ ਸ਼ਰਮਾ ਜੀ, ਗੱਲ ਇਹ ਆ ਵੀ ਮਿੱਠੇ ਨੂੰ ਮਾੜਾ ਕਿਵੇਂ ਕਹੀਏ, ਆਪਾਂ ਤਾਂ ਆਪ ਬਹੁਤ ਸ਼ੌਕੀਨ ਆ ਮਿੱਠੇ ਦੇ। ਨਹੀਂ, ਅਸੀਂ ਵੀ ਸ਼ੌਕੀਨ ਹੈ, ਪਰ ਇਹੋ ਜਿਹੇ ਮਿੱਠੇ ਦੇ ਨਹੀਂ ਗੇ। ਇਹੋ ਜਿਹੇ ਮਿੱਠੇ ਦੇ ਨਹੀਂ, ਬਿਲਕੁਲ। ਮਿੱਠਾ ਛਕਣਾ ਮਾੜਾ ਨਹੀਂ ਹੈ, ਮਿੱਠਾ ਖਾਣਾ, ਪਰ ਬਸ਼ਰਤੇ ਤੁਸੀਂ ਮਿੱਠਾ ਛਕ ਕੇ ਸਰੀਰਕ ਮਸ਼ੱਕਤ ਕਰੋ, ਤੁਹਾਡੇ ਸਰੀਰ ਦਾ ਜ਼ੋਰ ਲੱਗਦਾ ਹੋਵੇ। ਪਹਿਲਾਂ ਆਪਾਂ ਦੇਖਦੇ ਹਾਂ ਹਾੜੀਆਂ ਵੜਦੇ ਆਪਣੇ ਪਿਓ ਦਾਦੇ, ਸ਼ਾਮ ਨੂੰ ਆ ਕੇ ਉਹਨਾਂ ਨੇ ਗੁੜ ਨਾਲ ਰੋਟੀ ਖਾਣੀ, ਮਿੱਠੇ ਨਾਲ ਰੋਟੀ ਖਾਣੀ, ਜ਼ੋਰ ਖਾਸ ਵਾਲਾ ਕਰ ਤੂੜੀਆਂ ਵਾਲੇ ਦਿਨਾਂ ਦੇ ਵਿੱਚ ਤਾਂ ਗੁੜ ਜੀ ਮਤਲਬ ਕਿ ਆਪਣੇ ਘਰਾਂ 'ਚ ਆਮ ਹੁੰਦਾ ਸੀ ਕਿ ਉਹਦੇ ਨਾਲ ਭਾਈ ਉਹ ਗਲਾ ਨਹੀਂ ਖਰਾਬ ਹੁੰਦਾ, ਤੁਹਾਡੇ ਤੋਂ ਉਹ ਨਹੀਂ ਚੜ੍ਹਦੀ। ਸੋ ਇਸ ਲਈ ਉਹ ਫਾਰਮੂਲੇ ਕਿਤੇ ਨਾ ਕਿਤੇ ਕੰਮ ਆਉਣ ਵਾਲੇ ਨੇ, ਉਹ ਸਿੱਖਣ ਦੀ ਲੋੜ ਹੈ, ਪਰ ਅਸੀਂ ਉਹ 'ਚੋਂ ਬਹੁਤ ਦੂਰ ਜਾ ਚੁੱਕੇ ਹਾਂ। ਗੁੜ ਵਾਲੇ ਚੌਲ ਆਪਣੇ ਆਮ ਹਰ ਥਾਂ, ਮਤਲਬ ਵਿਆਹ ਦੇ ਉੱਤੇ, ਭੋਗ ਦੇ ਉੱਤੇ, ਲੰਗਰਾਂ ਦੇ ਉੱਤੇ, ਪਿੰਡ 'ਚ ਜੱਗ ਦੇ ਉੱਤੇ ਗੁੜ ਦੇ ਚੌਲ। ਸੋ ਮਿੱਠੇ ਚੌਲ ਆਪਣੇ, ਮਤਲਬ ਕਿੱਡੀ ਵੱਡੀ ਉਹ ਚੀਜ਼ ਨੇ, ਪਰ ਅਸੀਂ ਉਹ 'ਚ ਹੁਣ ਕਿੱਥੇ ਆ ਗਏ? ਕੀ ਉਹ ਹੈਗੀਆਂ ਉਹ ਚੀਜ਼ਾਂ? ਅਸੀਂ ਉਹ ਵੀ ਤਾਂ ਗਵਾ ਲਈਆਂ ਨਾ ਜੀ। ਪਰ ਉਹ ਚੀਜ਼ ਬਹੁਤ ਸਹੀ ਸੀ, ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਘਰ ਦਾ ਕਮਾਦ ਹੁੰਦਾ ਸੀ, ਉਹਦਾ ਸ਼ੱਕਰ ਆਪਾਂ ਕੱਢਦੇ ਹੁੰਦੇ ਸੀ, ਤੇ ਘਰ ਦਾ ਜੋੜਾ ਦੇਸੀ ਘਿਓ ਹੁੰਦਾ ਸੀ, ਉਹ ਤਾਂ ਗੱਲ ਹੀ ਕੁਛ ਹੋਰ ਸੀ। ਪਰ ਹੁਣ ਉਹਦੇ ਰੂਪ ਦੇ ਵਿੱਚ ਆ ਜਿਹੜਾ ਹੁਣ ਪਾਪੜੀਆਂ ਪੂਪੜੀਆਂ ਤੁਸੀਂ ਵਾਹਵਾ ਕੁਛ ਦੱਸੀ ਜਾਂਦੇ ਆ, ਇਹ ਤਾਂ ਦਿਲ ਦਹਿਲਾ ਦੇਣ ਵਾਲੀਆਂ ਗੱਲਾਂ ਸ਼ਰਮਾ ਜੀ। ਖੈਰ ਤਿਉਹਾਰਾਂ ਦਾ ਸੀਜ਼ਨ ਹੈ ਤੇ ਆਲੋਚਨਾ ਥੋੜੀ ਜਿਹੀ ਸਖਤੀ ਹੁੰਦੀ ਹੈ, ਪਰ ਜਾਂਦੇ ਜਾਂਦੇ ਅੱਜ ਆਪਾਂ ਫਿਰ ਵੀ ਮਿੱਠੇ ਦੀ ਗੱਲ ਕਰਕੇ ਚਲੋ ਮਾਹੌਲ ਸਾਜ਼ਗਾਰ ਹੋ ਗਿਆ। ਬਹੁਤ ਬਹੁਤ ਧੰਨਵਾਦ ਇਹਨਾਂ ਖਾਸ ਜਾਣਕਾਰੀਆਂ ਦੇ ਲਈ ਸ਼ਰਮਾ ਜੀ। ਬਹੁਤ ਸ਼ੁਕਰੀਆ ਪ੍ਰਵੀਨ ਜੀ। ਸਾਰੇ ਦਰਸ਼ਕਾਂ ਸਰੋਤਿਆਂ ਨੂੰ ਮੇਰੀ ਦੀਵਾਲੀ ਦੀਆਂ, ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਵੀ, ਤੁਹਾਨੂੰ ਵੀ, ਆਪਣੇ ਰੇਡੀਓ ਦੇ ਸਾਰੇ ਪਰਿਵਾਰ ਨੂੰ ਵੀ, ਤੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਜੀ। ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਦੀਪਕ ਸ਼ਰਮਾ ਚਨਾਰਥਲ ਜੀ, ਪੰਜਾਬ ਤੋਂ ਪੱਤਰਕਾਰ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ।
ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦਿੰਦੀਆਂ, ਸਮਾਂ ਇਜਾਜ਼ਤ ਨਹੀਂ ਦਿੰਦਾ। ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਆਖਰ ਦੇ ਵਿੱਚ ਇੱਕ ਵਾਰ ਮੁੜ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।